ਆ ਵੀ ਪਾਇਲਟ ਸੀ, ਪਰ ਉਹਦੇ ਠੀਕ ਕਰਨੇ ਦਿੱਤੇ ਤੇ ਭੁੱਲ ਗਿਆ ਤੇ ਸਵੇਰ ਨੂੰ ਤੋੜ ਲਈ, ਇਕੱਲੀ ਗੁੱਲੀ ਜੀ ਤੋੜ ਲਈ। ਉਸਤਾਦ ਜੀ ਪਾਇਲਟ ਬਣ ਕੇ ਜਹਾਜ਼ ਨੂੰ ਸਮੁੰਦਰ 'ਚ ਡੇਗਤਾ, ਕਹਿੰਦੇ ਐਸੇ ਬਹਾਨੇ ਧੁੱਪ ਗਿਆ। ਉਸਤਾਦ ਜੀ ਵੀ ਪਾਇਲਟ ਬਣ ਗਏ, ਥੋੜੀ ਗਰਮੀ ਲੱਗੀ, ਸ਼ੀਸ਼ੇ ਖੋਲ ਕੇ ਸ਼ਰਟ ਲਾ ਕੇ ਜਹਾਜ਼ ਚਲਾਉਂਦੇ। ਜਹਾਜ਼ ਬਣਾ ਲਿਆ ਆਪਣਾ ਹੀ ਭਾਈ ਨੇ ਤੇ ਇੰਨੀ ਉਹਦੀ ਪੋਸ਼ਿਸ਼ ਪਾਟੀ ਬੁੱਢੀਆਂ ਵਾਲ ਵਾ ਕੇ ਪੋਸ਼ਿਸ਼ ਚ ਵਾਲ ਤੁੰਨਣ। अस्सलामुअलैकुम नाज़रीन। बहुत प्यारा गाना। हाँ लारी हड्डा तुम्हारे मेरे घर के बीच में है। नहीं, चीफ साहब सी। चीफ साहब बस भाई बस ज्यादा बात नहीं चीफ साहब। हाँ बिल्कुल मैं कोल ही सीगा। हाँ है ते वही सीगा। हाँ है वही सी बिल्कुल। लो जी नाज़रीन, अज दा टी टाइम जड़ा टी टाइम ना असीं थोड़ा जिहा ਇਹਦਾ ਫਾਰਮੈਟ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਗ੍ਹਾ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕੋਈ ਹਿਸਾਬ ਕਿਤਾਬ ਅਸੀਂ ਲਾ ਰਹੇ ਹਾਂ ਕਿ ਟੀ ਟਾਈਮ 'ਚ ਨਾ ਟੀ ਟਾਈਮ ਨੂੰ ਥੋੜਾ ਜਿਹਾ ਅਪਗ੍ਰੇਡ ਕੀਤਾ ਜਾਏ ਥੋੜਾ ਜਿਹਾ, ਠੀਕ ਹੈ ਜੀ। ਲੇਕਿਨ ਇਨਸ਼ਾਅੱਲਾ ਤਾਲਾ ਬਾਕੀ ਠੀਕ ਹੋ ਜਾਏਗਾ ਸਿਲਸਿਲਾ। ਕੁਛ ਇਹਦਾ ਨਵਾਂ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹ 'ਚ ਖੇਲਾਂ ਛੇਲਾਂ ਗੇਮਾਂ ਸ਼ੇਮਾਂ ਨਿਜ਼ਾਮ ਸਾਰਾ ਕੁਛ ਅੱਛਾ ਹੋਵੇ ਔਰ ਪਹਿਲੇ ਨਾਲੋਂ ਕਿਤੇ ਜ਼ਿਆਦਾ ਤੁਹਾਨੂੰ ਲੱਗੇ ਕਿ ਯਾਰ ਬਿਹਤਰੀ ਆਈ ਆ, ਠੀਕ ਹੈ ਜੀ। ਹਾਂ ਵਸੀ ਕਰਾਂਗੇ ਵਸੀ ਇੱਕ ਗੱਲ ਉਸਤਾਦ ਜੀ ਕਰ ਲਾਂ ਜੀ ਜੀ ਕਰੋ ਜੀ ਕਰੋ ਤੁਸੀਂ ਜੀ। ਕਹਿਣਾ ਕਿ ਐਵੇਂ ਥੱਲੇ ਛੱਡ ਉਸਤਾਦ ਜੀ ਇੰਜੀ ਦੀ ਗੱਲ ਨਾ ਕਰਨਾ ਕੋਈ ਥੱਲੇ ਛੱਡ ਦਿੰਦਾ ਇਹ ਕਰ ਦਿੰਦਾ। ਅੱਛਾ ਚੱਲ ਕਰ ਆਏ ਹੁਣ। ਅੱਛਾ ਦਰਅਸਲ ਨਾ ਮੈਂ ਕਹਿੰਦੇ ਨੇ ਕਿ ਪ੍ਰੋਗਰਾਮ ਦੇ ਨਾਲ ਇੱਕ ਦੀ ਐਡਵਾਈਸ ਵੀ ਹੋਣੀ ਚਾਹੀਦੀ ਹੈ, ਮੈਸੇਜ ਪੈਗਾਮ ਜਿਹੜੇ ਮੇਰਾ ਨਾ ਮੈਂ ਇੱਕ ਸਾਂਝਾ ਪੜਿਆ RW ਲੀ ਹੈਂਟ RW ਲੀ ਹੈਂਟ ਉਹਨਾਂ ਦਾ ਨਾਮ ਸੀ। ਉਹਨਾਂ ਨੇ ਇੱਕ ਬਹੁਤ ਖੂਬਸੂਰਤ ਮੈਸੇਜ ਦਿੱਤਾ ਕਿ ਹਿੰਮਤ ਨਹੀਂ ਹਾਰਨੀ। ਉਹਨਾਂ ਦੀ ਹੈ ਨਾ ਬੁਣਾਈ ਦਾ ਮਸਲਾ ਸੀਗਾ ਤੇ ਉਹਨਾਂ ਨੂੰ ਪਾਇਲਟ ਬਣਨ ਦਾ ਸ਼ੌਕ ਸੀਗਾ ਤੇ ਉਹ ਹਾਰ ਗਏ। ਉਹ ਕਹਿੰਦੇ ਜੀ ਤੁਸੀਂ ਬੁਣਾਈ ਦੀ ਵਜ੍ਹਾ ਤੋਂ ਉਹਨਾਂ ਪਾਇਲਟ ਨਹੀਂ ਬਣ ਸਕਦੇ। ਉਸ ਬੰਦੇ ਨੇ ਹਿੰਮਤ ਨਹੀਂ ਹਾਰੀ, ਉਹ ਹਾਰ ਗਏ ਉੱਥੇ ਕਿਤੇ ਕਿਤੇ ਅੱਲਾ ਮਾਫੀ ਦੇ ਜੂਆ ਖੇਡ ਕੇ ਪਾਇਲਟ ਬਣਨਾ ਸੀ ਕਿ ਜੂਆ ਜਿੱਤਦੇ ਤੇ ਪਾਇਲਟ ਬਣਨਾ ਸੀ। ਉਹ ਮਤਲਬ ਉਹ ਇੰਟਰਵਿਊ ਦੇਣਗੇ। ਹਾਂ ਇੰਟਰਵਿਊ 'ਚ ਫੇਲ ਹੋ ਗਏ ਲੈ ਹਾਰ ਗਏ। ਉਹਨਾਂ ਨੇ ਹਿੰਮਤ ਨਹੀਂ ਹਾਰੀ ਉਸਤਾਦ ਜੀ। ਉਹਨਾਂ ਵੀ ਉਹਨੇ ਕਿਹਾ ਵੀ ਅੱਜ ਵੀ ਲੈ ਵੀ ਤੂੰ ਜੇ 5 ਆਇਆ ਤੇ ਤੂੰ ਪਾਇਲਟ ਬਣੇਗਾ ਤੇ ਉਹ ਹਾਰ ਗਏ, ਬੋਤ ਆ ਗਿਆ ਫਿੱਟੇ ਨੂੰ ਲੈ ਹਾਰ ਗਏ ਯਾਰ ਫੇਲ ਹੋ ਗਏ। ਉਹਨਾਂ ਨੇ ਨਾ ਉਹ ਫੇਲ ਹੋ ਗਏ ਤੇ ਲੇਕਿਨ ਰਿਜੈਕਟ ਹਿੰਮਤ ਨਹੀਂ ਉਹਨਾਂ ਨੇ ਹਾਰੀ। ਉਹਨਾਂ ਨੇ ਆਪਣਾ ਜ਼ਾਤੀ ਜਹਾਜ਼ ਲਿਆ, ਕਹਿੰਦੇ ਹੁਣ ਮੈਨੂੰ ਜ਼ਰੂਰਤ ਵੀ ਨਹੀਂ ਕਿਸੇ ਦੀ, ਹੁਣ ਮੈਂ ਆਪਣਾ ਜ਼ਾਤੀ। ਇਸੇ ਤਰ੍ਹਾਂ ਹਿੰਮਤ ਨਹੀਂ ਹਾਰੀ। ਹੁਣ ਜਿਵੇਂ ਕਿ ਮੈਂ ਨਹੀਂ ਇੱਕ ਮਿੰਟ ਜਿਹੜੀ ਤੂੰ ਮਿਸਾਲ ਦਿੱਤੀ ਜ਼ਾਤੀ ਜਹਾਜ਼ ਲੈ ਕੇ ਤੇ ਨਜ਼ਰ ਨਹੀਂ ਆਉਂਦਾ ਤੇ ਕੀ ਕਰਦੇ ਸੀ ਉਹਨੂੰ? ਉਹ ਚਲਾਉਂਦੇ ਫਿਰਦੇ ਸੀ ਉਸਤਾਦ ਜੀ। ਕਿੱਥੇ ਉੱਤੇ ਉੱਤੇ ਕਿਹੜਾ ਸੜਕਾਂ ਹੁੰਦੀਆਂ ਲਈ ਫਿਰਦੇ ਕਦੇ ਆ ਨੂੰ ਕਦੇ ਆ ਨੂੰ ਜ਼ਾਤੀ ਜਹਾਜ਼ ਨਹੀਂ ਲਿਆ ਉਹਨੇ, ਛੋਟੇ ਭਰਾ ਨੂੰ ਨਸ਼ੇ ਤੇ ਲਾਤਾ ਸੀ, ਉਹ ਇਹ ਕੰਮ ਹੋਇਆ ਸੀ। ਉਹ ਜਾਣਦੇ ਪਤਾ ਕਿੰਨੇ ਵੱਡੇ ਸਾਇੰਸਦਾਨ ਦਾ ਜ਼ਿਕਰ। ਕਿਹਦੀ ਗੱਲ ਕਰ ਰਿਹਾ ਤੂੰ? DWLV ਹੈਂਡ ਦੀ RW ਕੀ RW ਐਡੀ ਗਰੈਰੋ ਉਸਤਾਦ ਜੀ। ਅੱਛਾ ਉਹ ਨਬੀਨੇ ਸੀ ਤੇ ਉਹਨਾਂ ਨੇ ਨਬੀਨੇ ਨਹੀਂ ਸਨ ਉਸਤਾਦ ਜੀ, ਉਹਨਾਂ ਦੀ ਬਣਾਈ ਦਾ ਮਸਲਾ ਸੀ। ਉਹਨਾਂ ਨੂੰ ਪਾਇਲਟ ਬਣਨ ਦਾ ਸ਼ੌਕ ਸੀਗਾ ਤੇ ਰਿਜੈਕਟ ਹੋ ਗਏ। ਲੇਕਿਨ ਉਹਨਾਂ ਨੇ ਹਿੰਮਤ ਨਹੀਂ ਹਾਰੀ। ਉਹਨਾਂ ਨੇ ਇੰਨੀ ਮਿਹਨਤ ਕੀਤੀ ਕਿ ਜਹਾਜ਼ ਹੀ ਆਪਣਾ ਲੈ ਲਿਆ। ਨਹੀਂ ਤੂੰ ਬਣਾਈ ਦਾ ਮਸਲਾ ਜਹਾਜ਼ ਆਪਣਾ ਲੈ ਕੇ ਵੀ ਕਿੱਦਾਂ, ਮੈਨੂੰ ਇਹ ਨਹੀਂ ਸਮਝ ਆ ਰਿਹਾ ਉਸਤਾਦ ਜੀ ਉਹ ਐਨਕ ਗਲਾਸਸ ਬਣਾਈ ਦਾ ਕਹਿੰਦੇ ਆ, ਉਹਨੇ ਕਿਸੇ ਨਾਲ ਨਹੀਂ ਨਾ ਬਣਾਈ। ਉਹ ਨਹੀਂ ਯਾਰ ਉਹਨਾਂ ਨੇ ਨਾ ਗਲਾਸਸ ਲਾਏ ਸੀ। ਉਹਨਾਂ ਨੂੰ ਬਣਾਈ ਦਾ ਮਸਲਾ ਸੀ, ਤੈਨੂੰ ਵੀ ਬਣਾਈ ਦਾ ਮਸਲਾ ਵਾ, ਤੇਰੇ ਕੋਲ ਬਣਾਈ ਸਹੀ ਨਹੀਂ ਗਈ ਇਹ ਗੱਲ। ਤੇਰੇ ਵੀ ਬਣਾਈ ਦਾ ਮਸਲਾ ਵਾ, ਅੱਗੇ ਤੋਂ ਸਹੀ ਬਣਾਈ। ਮੈਨੂੰ ਟਾਈ ਦਾ ਵੀ ਮਸਲਾ ਉਸਤਾਦ ਜੀ। ਪਾਇਲਟ ਅੱਜ ਬਣ ਆ ਵੀ ਪਾਇਲਟ ਬਣਿਆ। ਪਹਿਲੇ ਬੱਸ ਚਲਾਉਂਦਾ ਸੀ, ਕੋਸਤਾਨ ਦੀ ਬੱਸ ਚਲਾਉਂਦਾ ਸੀ, ਨਿਊ ਖਾਨ ਦੀ, ਤੇ ਪਾਇਲਟ ਬਣ ਗਿਆ। ਤੇ ਸੋਹਣਾ ਅੰਦਰ ਜਾ ਕੇ ਤੇ ਜਨਾਬ ਜਦੋਂ ਜਹਾਜ਼ ਉੱਡ ਗਿਆ ਤੇ ਆਟੋ ਤੇ ਲਾ ਕੇ ਤੇ ਅੰਦਰ ਆ ਕੇ ਕਹਿੰਦਾ ਗਡੇਰੀ ਗਡੇਰੀ। ਉਸਤਾਦ ਜੀ ਵੀ ਪਾਇਲਟ ਬਣ ਗਏ ਤੇ ਥੋੜੇ ਸ਼ੌਕੀਨ ਵੀ ਸਨ ਤੇ ਜਹਾਜ਼ 'ਚ ਬਹਿ ਕੇ ਨਾਈਟ ਕਰੀਮ ਲਾਈ। ਇਹ ਚ ਕਿਹੜੀ ਗੱਲ ਹੈ? ਕਿਹੜੀ ਗੱਲ ਹੈ? ਉਸਤਾਦ ਜੀ ਏਦਾਂ ਸਹੀ ਕੋ ਫਿੱਕੇ ਤੇ ਨਾ ਕਰਿਆ ਕਰੋ ਗੱਲ ਤੇ। ਨਹੀਂ ਗੱਲ ਜਿਹੜੀ ਹੈਗੀ ਉਹ ਕਰਨੀ ਚਾਹੀਦੀ, ਫਿੱਕੇ ਕੀ ਕਰਨਾ? ਇਹ ਜੀ ਨਾਈਟ ਕਰੀਮ ਲਾਈ। ਫਰੀਦ ਭਾਈ ਵੀ ਭਾਈ ਪਾਇਲਟ ਬਣ ਗਏ ਤੇ ਬੱਸ ਬੁੱਸ ਚਲਾਉਂਦੇ ਸੀ, ਪਾਇਲਟ ਬਣ ਗਏ। ਇੱਧਰ ਭਾਈ ਬੈਚਾਂ ਵਾਲੀ ਵਰਦੀ ਪਾਈ
ਤੇ ਪੜਨਾ ਬੰਨ ਕੇ ਜਹਾਜ਼ 'ਚ ਵੜਨ ਦੇ ਮੈਂ ਬਣਾ ਗਿਆ ਆਹੋ ਫੈਸਲ ਭਾਈ ਵੀ ਪਾਇਲਟ ਬਣ ਗਏ ਤੇ ਪਹਿਲੇ ਇੰਜ ਟਾਇਰਾਂ ਤੇ ਪੈਰ ਰੱਖ ਕੇ ਅਗਲੇ ਜਹਾਜ਼ ਦੇ ਸ਼ੀਸ਼ੇ ਤੇ ਐ ਟੱਕ ਫੈਸਲਾ ਵੀ ਪਾਇਲਟ ਬਣ ਗਿਆ ਤੇ ਜਹਾਜ਼ ਦੇ ਟਾਇਰ ਨੂੰ ਉਹ ਲਾ ਕੇ ਨਾ ਤੇ ਉਹ ਇੰਜ ਕਰਕੇ ਵਾਹ ਬਾਰੇ ਉਹਨੂੰ ਲੱਗਿਆ ਕਿਹੜਾ ਪਾਇਲਟ ਆ ਯਾਰ ਨਹੀਂ ਆ ਵੀ ਪਾਇਲਟ ਬਣ ਗਿਆ ਯੂਰਪ ਦੀ ਫਲੈਟ ਲੈ ਕੇ ਗਿਆ ਤੇ ਮੁਲਤਾਨ ਰੋਕਤੀ ਕਿਉਂ ਕਹਿੰਦਾ ਮੈਂ ਆਪਣੀ ਬੇਗਮ ਲਈ ਨਾ ਮੁਲਤਾਨੀ ਮਿੱਟੀ ਲੈਣੀ ਉਹ ਸਵਾਰੀਆਂ ਦੀ ਉਸਤਾਦ ਜੀ ਪਾਇਲਟ ਬਣ ਗਏ ਤੇ ਬੱਸ ਦੇ ਸ਼ੀਸ਼ੇ ਤਰ੍ਹਾਂ ਨਾ ਬਾਹਰ ਨੂੰ ਮੂੰਹ ਕੱਢ ਕੇ ਕਹਿਣੇ ਜ਼ਰਾ ਮੜਵਾਈ ਪਿੱਛੋਂ ਅੱਛਾ ਗੱਲ ਕਰਕੇ ਆਪੇ ਉਸਤਾਦ ਜੀ ਦੀ ਕਰੀਏ ਜੋ ਤਾਂ ਉਸਤਾਦ ਜੀ ਆਵੇ ਮੈਨੂੰ ਮੈਂ ਪਾਇਲਟ ਭਾਜੀ ਮੈਂ ਕੋਸਤਾਨ ਦਾ ਡਰਾਈਵਰ ਸੀ ਤੇ ਮੈਂ ਪਾਇਲਟ ਬਣ ਗਿਆ ਚਲੋ ਜੀ, ਚਲੋ ਜੀ ਦੱਸੋ ਜੀ ਪਾਇਲਟ ਬਣ ਗਏ ਤੇ ਸਾਰੀਆਂ ਸਵਾਰੀਆਂ ਨੂੰ ਕਹਿੰਦੇ ਯਾਰ ਸਰ ਔਰ ਬਾਜ਼ੂ ਅੰਦਰ ਰੱਖੇ ਇਹ ਕੋਸਤਾਨ ਦਾ ਕਿਹੜਾ ਐਡਾ ਪੜਿਆ ਲਿਖਿਆ ਹੁੰਦਾ ਜਿਹੜਾ ਕਹਿੰਦਾ ਸਰ ਔਰ ਬਾਜ਼ੂ ਅੰਦਰ ਰੱਖੇ ਡੀ ਉਰਦੂ ਚ ਐਡਾ ਕਿਹੜਾ ਕੋਸਤਾਨ ਦਾ ਬੰਦਾ ਹੁੰਦਾ ਫਿਕਰ ਕਰਨਾ ਇਹਨਾਂ ਨੇ ਲੈ ਬਾਹੋ ਨਾ ਦੱਸ ਤੂੰ ਨਾ ਉਸਤਾਦ ਜੀ ਪਾਇਲਟ ਬਣ ਗਏ ਤੇ 에ਅਰ ਹੋਸਟਸ ਵੀ ਆਪਣੇ ਵਰਗੀ ਰੱਖੀ ਉਹ ਪਿੱਛੋਂ ਕੈਂਡੀ ਚਲੇ ਭਾਈ ਪਾਇਲਟ ਬਣ ਗਏ ਅੱਜ ਦਾ ਸਾਨੂੰ ਦਿਲ ਕਰ ਰਿਹਾ ਹੋਰ ਗੱਲ ਕੋਈ ਨਹੀਂ ਭਾਈ ਪਾਇਲਟ ਬਣ ਗਏ ਤੇ ਅਗਲੇ ਦਿਨ ਹੀ ਉਹਨਾਂ ਨੇ ਕੱਢਤਾ ਪੀਆਈਏ ਵਾਲਿਆਂ ਨੇ ਕਿਉਂ? ਉਹ ਜਿਹੜਾ ਤਾਂ ਨੂੰ ਨਹੀਂ ਪਾਰ ਹੁੰਦਾ ਜਿੱਥੇ ਪੀਆਈਏ ਲਿਖਿਆ ਹੁੰਦਾ ਹਾਂ ਉੱਥੇ ਆਪਣੇ ਪੀਰਾਂ ਦੀ ਤਸਵੀਰ ਲਈ ਇਹ ਤਾਂ ਮੁਹੱਬਤ ਦੀ ਗੱਲ ਆ ਭਾਈ ਪੀਰਾਂ ਦੀ ਆਪਣੇ ਦੋਸਤਾਂ ਦੀ ਭਰਾਵਾਂ ਦੀ ਜਹਾਜ਼ ਤੇ ਤਸਵੀਰ ਆਪਣਾ ਜਹਾਜ਼ ਸੀ ਮੈਂ ਲਾ ਲਈ ਤੇ ਸਵਾਰੀਆਂ ਵੀ ਉਦਾਂ ਦੀਆਂ ਨੇ ਜੇ ਮੈਂ ਪਾਇਲਟ ਆ ਨਾ ਤੇ ਸਵਾਰੀਆਂ ਵੀ ਉਦਾਂ ਦੀਆਂ ਨੇ ਬੱਕਰੀ ਲੈ ਕੇ ਚੜ ਰਿਹਾ ਜਹਾਜ਼ ਤੇ ਜਹਾਜ਼ 'ਚ ਜਗ੍ਹਾ ਨਹੀਂ ਗਈ ਤੇ ਪਰ ਨਾ ਬੱਕਰੀਆਂ ਬੰਨ ਦਿੱਤੀਆਂ ਨੇ ਤੇ ਬੱਕਰੀਆਂ ਆਵਾਜ਼ ਲਮਕਦੀਆਂ ਜਾ ਰਹੀਆਂ ਨੇ ਸਾਰੇ ਰਸਤੇ ਤੇ ਜਹਾਜ਼ ਦੂਰੋਂ ਲੋਕੀ ਕਹਿ ਰਿਹਾ ਜਹਾਜ਼ ਨੂੰ ਕੀ ਹੋਇਆ ਇੰਜ ਨੇ ਇਹ ਨਹੀਂ ਪਤਾ ਵੀ ਤਾਂ 26 ਬੱਕਰੀਆਂ ਦਾ ਭਾਰ ਵੀ ਹੈ ਤੁਹਾਡੇ ਅੱਲਾ ਮਾਫੀ ਦੇ ਪਰਾਂ ਨਾਲ ਧਾਕੇ ਬੰਨੇ ਲਾਲ ਤੇ ਕਾਲੇ ਆਹੋ ਭਾਈ ਨੇ ਆਪਣਾ ਹੀ ਜਹਾਜ਼ ਲੈ ਲਿਆ ਪਾਇਲਟ ਇਹਨਾਂ ਨੇ ਕਿ ਆਪਣਾ ਹੀ ਜਹਾਜ਼ ਲੈ ਲੈਣੇ ਉਹ ਕਿਸੇ ਕੰਪਨੀ ਆਈ ਨੇ 에ਅਰਲਾਈਨ ਵਾਲੇ ਨੇ ਲਾਇਆ ਹੀ ਨਹੀਂ ਅੱਛਾ ਇਹਦੀ ਗੱਲ ਦਾ ਸਟਾਈਲ ਸੁਣਿਆ ਲਿਆਓ ਆ ਪੂਰੀ ਗੱਲ ਅੱਛਾ ਕਹਿੰਦਾ ਭਾਈ ਨੇ ਆਪਣਾ ਜਹਾਜ਼ ਲੈ ਲਿਆ ਉਹ ਕਿਸੇ ਕਾਉਂਟਰੀ ਨੇ ਲਿਆਣੀ ਰੁਪਏ ਕੰਗੀ ਲੈ ਆਈ ਨਹੀਂ ਉਹ ਮਰੇ ਵਿੱਚ ਨੇ 4-5 ਲਫ਼ਜ਼ ਆਪਸ ਹੀ ਜੋੜ ਗਿਆ ਤੇ ਆਪ ਚਲੋ ਲੈ ਲਿਆ ਜਹਾਜ਼ ਭਾਈ ਨੇ ਕਿਸੇ 에ਅਰਲਾਈਨ ਨੇ ਲਾਇਆ ਹੀ ਨਹੀਂ ਆਪਣੇ ਨਾਲ ਕਿਉਂ? ਉਹ ਚੌਂਕ ਚ ਖਿਲਾਰ ਕੇ ਫਿਰ ਉਹਨੂੰ ਉੱਥੇ ਕੁੜੀਆਂ ਸਿਲਾਈ ਕਢਾਈ ਸਿੱਖਦੀਆਂ ਜਹਾਜ਼ ਨਹੀਂ ਉਸਤਾਦ ਜੀ ਵਾਹ ਵਾਹ ਉਸਤਾਦ ਜੀ ਬੜੀ ਪਿਆਰੀ ਗੱਲ ਸੀ ਵਾਹ, ਵਾਹ। ਕੁੜੀਆਂ ਦੀ ਫੈਕਟਰੀ ਪਾਈ ਠੀਕ ਹੈ ਜਾਂਚ ਫੈਸਿਲਿਟੀ ਹੋ ਰਹੀ ਹਾਂ ਹਾਂ ਭਾਈ ਫੈਸਲੇ ਨੇ ਵੀ ਭਾਈ ਜਹਾਜ਼ ਬਣਾ ਲਿਆ ਤੇ ਪੀਰਾਂ ਫਕੀਰਾਂ ਨੂੰ ਇੰਨਾ ਮੰਨਦਾ ਸੀਗਾ ਇਹ ਰੋਸਟਰ ਰੋਟੀ ਤੋਂ ਬਾਅਦ ਭਾਈ ਮਖਾਣੇ ਵੀ ਮਾਰੇ ਦੇ ਦਿੰਦੇ ਤੇ ਕਲਮਾਂ ਵੀ ਦੇ ਦਿੰਦੇ ਨਹੀਂ ਇਹ ਉਸਤਾਦ ਵੀ ਉਸੇ ਜਹਾਜ਼ 'ਚ ਸੀ ਅੱਛਾ ਉਹ ਜਿਹੜਾ ਨਹੀਂ ਹੁੰਦਾ ਵਿੱਚ ਫਿਰਨ ਵਾਲਾ ਇਹ ਰੋਸਟਸ ਇਹ ਉਹ ਸੀ ਉਸ ਜਹਾਜ਼ 'ਚ ਤੇ ਅੰਦਰ ਵੜ ਕੇ ਨਾ ਤੇ ਵਾਵਾ ਇਹਨੇ ਛਾਪਰਾਂ ਦਾ ਥੈਲਾ ਜੇਬ 'ਚ ਪਤਾ ਕਹਿੰਦਾ ਵੀ ਉਲਟੀ ਵਾਲੇ ਮੈਨੂੰ ਆਵਾਜ਼ ਦੇ ਲੈਣ ਭਾਈ ਉਲਟੀ ਵਾਲੇ ਮੈਨੂੰ ਆਵਾਜ਼ ਦੇਣਗੇ ਇੱਥੇ ਗੰਦ ਨਹੀਂ ਪਾਉਣਾ ਅਸੀਂ ਕਿਉਂਕਿ ਹੁਣ ਤੋੜ ਪਹੁੰਚ ਗਈ ਦੁਬਾਰਾ ਹੁਣ ਇਹ ਸਫਾਈ ਹੋਣੀ ਜਹਾਜ਼ ਹਨਾ ਉਸਤਾਦ ਜੀ ਪਾਇਲਟ ਬਣ ਗਏ ਤੇ ਅੱਗੇ ਜਿਹੜਾ ਕਾਊਂਟਰ ਜਿਹਾ ਨਾ ਹੁੰਦਾ ਉਹਦੇ ਤੇ ਕੋਲਾ ਭੁੱਜਿਆ ਚਣਿਆਂ ਦਾ ਰੱਖਿਆ ਜਹਾਜ਼ ਦੇ ਵਿੱਚ ਭੁੱਜੇ ਚਨੇ ਰੱਖ ਸਕਦੇ ਅਸੀਂ ਤੇ ਤੂੰ ਪਾਇਲਟ ਬਣ ਗਿਆ ਤੇ ਆ ਕੇ ਨਾ ਉੱਤਰ ਕੇ ਫੈਸਲਾਬਾਦ ਤੇ ਮੰਜੀ ਤੇ ਇੰਜ ਲੱਤਾਂ ਕਰਕੇ ਤੇ ਉਹ ਕਿਸੇ ਨੇ ਪੁੱਛਿਆ ਕੀ ਹੋਇਆ ਕਹਿੰਦਾ ਯਾਰ ਅੱਜ ਚੌਸਰ ਲਾਈ ਹੈ ਮੈਂ ਬਹੁਤ ਸਾਰੀ ਬਸ ਸਾਲਾ ਚੌਸਰ ਲਾਈ ਕਹਿੰਦਾ 2 ਵਾਰੀ 4 ਵਾਰੀ ਆਣ ਜਾਣ ਕੀਤਾ ਯਾਰ ਦਾ ਨਹੀਂ ਉਸਤਾਦ ਜੀ ਪਾਇਲਟ ਬਣ ਗਏ ਉਹਨਾਂ ਦਾ ਅਪਲਾਈਡ ਫਾਰ ਜਹਾਜ਼ ਰਿਜੈਕਟ ਕਰਤਾ ਕਿਉਂ ਕਹਿੰਦੇ ਪਰ ਇੰਜ ਨਹੀਂ ਕਰਦੇ ਅੱਜ ਨਾ ਨਾਜ਼ਰੀਨ ਮੈਂ ਤੁਹਾਨੂੰ ਦੱਸਾਂ ਅੱਜ ਨਾ ਇਹਨਾਂ ਦਾ ਵੈਸੇ ਹੀ ਹੱਸਣ ਨੂੰ ਦਿਲ ਕਰ ਰਿਹਾ ਇਹਨਾਂ ਨੇ ਕਿਤੇ ਆਪਸ ਚ ਸਲਾਹ ਕੀਤੀ ਹੈ ਵੀ ਜਿਹੜਾ ਵੀ ਗੱਲ ਕਰੇ ਅਸੀਂ ਹੱਸਣਾ ਵਾ ਤੇ ਕਰੀ ਜਾਓ ਤੁਸੀਂ ਕਰੀ ਜਾਓ ਬਸ ਅੱਜ ਹੀ ਭਾਈ ਫੇਰ ਪਾਇਲਟ ਬਣ ਗਏ ਹਾਂ। ਤੇ ਜਹਾਜ਼ ਫੁੱਲ ਟਾਵਾਂ ਡੋਲ ਜਾ ਰਿਹਾ ਸਵਾਰੀਆਂ ਕਹਿੰਦੀਆਂ ਇਹ ਕੀ ਹੋ ਰਿਹਾ ਹੈ ਤੇ ਉਸਤਾਦ ਜੀ ਕਹਿੰਦੇ ਬੈਠੋ ਤੁਮ ਟੈਨਸ਼ਨ ਨਾ ਲਓ ਮੈਂ ਬੈਠਾ ਹੂੰ ਤੇ ਪੈਰਾਸ਼ੂਟ ਪਾ ਕੇ ਥੱਲੇ ਆ ਆਪ ਥੱਲੇ ਆ ਗਏ ਤੇ ਬਾਕੀ ਆਪ ਛਾਲ ਮਾਰਤੀ ਉਸਤਾਦ ਜੀ ਪਾਇਲਟ ਬਣ ਗਏ ਤੇ ਉਤਲੀ ਜੇਬ 'ਚ ਤਲੀ ਮੱਛੀ ਪਾਈ ਲੱਤਲੀ ਮੱਛੀ ਪਾਇਲਟ ਬਣ ਕੇ ਬੜਾ ਸੋਹਣਾ ਦੁਬਈ ਫੇਰਾ ਲੈ ਕੇ ਗਏ ਉੱਥੇ ਜਦੋਂ 에ਅਰਪੋਰਟ ਦੇ ਲਾਗੇ ਲੈ ਫੇਰਾ ਆ ਗੱਲ ਸੁਣੋ ਇਹ ਜਹਾਜ਼ ਦਾ ਪਹਿਲਾਂ ਦੁਬਈ ਫੇਰਾ ਲੈ ਕੇ ਗਏ ਉਹ ਫਿਟੇ ਨੂੰ ਫੇਰਾ ਮੈਂ ਕਿਹੜਾ ਲੈ ਕੇ ਗਿਆ ਦੱਸ ਲੋਡਰ ਜਹਾਜ਼ ਲੈ ਲੋਡਰ ਹੁਣ ਪਿੱਛੇ ਨੂੰ ਸਵਾਰੀਆਂ ਨੂੰ ਕੀ ਅਨਾਉਂਸ ਕਰ ਰਹੇ ਕਹਿੰਦੇ ਹੁਣ ਦੁਬਈ ਪਹੁੰਚ ਚੁੱਕੇ ਹੁਣ ਦੁਆ ਕਰੋ ਟਾਇਰ ਖੁੱਲ ਜਾਣ ਆਹੋ ਪਹੁੰਚ ਤੇ ਆਪਾਂ ਗਏ ਹਾਂ ਬਸੇ ਤੇ ਇਹ ਵੀ ਹੁਣ ਪਾਇਲਟ ਆ ਤੇ ਇੰਜ ਬੈਠਾ ਜਹਾਜ਼ ਚਲਾ ਰਿਹਾ ਇੰਜ ਲੋਕ 3 ਸਵਾਰੀਆਂ ਨਾਲ ਟਾਪੇ ਤੇ ਵੀ ਭਾਈ ਅੱਲਾ ਮਾਫੀ ਸਵਾਰੀਆਂ ਨੂੰ ਕਹੀ ਜਾਵੇ ਚੜ ਜਾਓ ਮੈਂ ਖਿਲਾਰ ਕੇ ਲੈ ਜਾਵਾਂਗਾ ਉਸਤਾਦ ਜੀ ਪਾਇਲਟ ਬਣੇ ਤੇ ਅੱਗੇ ਤਖਤੀ ਲਾਈ ਆ ਦੁਬਈ ਬਰਾਸਤਾ ਹਾਫਜ਼ਾਬਾਦ ਉਸਤਾਦ ਜੀ ਪਾਇਲਟ ਬਣ ਗਏ ਉਹਨਾਂ ਦਾ ਨਵਾਂ ਅਪਲਾਈਡ ਫਾਰ ਜਹਾਜ਼ ਫਿਰ ਰਿਜੈਕਟ ਕਰਤਾ ਹੋ ਗਿਆ
ਕਹਿੰਦੇ ਥੱਲੇ ਰਖਾ, ਖੈਰ ਨਾ ਜਾ, ਖੈਰ ਨਾ। ਹੱਸੋ ਹੱਸੋ ਬੇਟੇ, ਹੱਸੋ ਹੱਸੋ, ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਤਾਂ ਫਰੀਦ ਭਾਈ ਵੀ ਪਾਇਲਟ ਬਣ ਗਏ ਤੇ ਪਾਇਲਟ ਵਾਲੀ ਘਰ ਆਉਣ ਲੱਗਿਆ ਵਰਦੀ ਲਾ ਕੇ ਪੁਲਿਸ ਵਾਲੀ ਪਾ ਕੇ ਆਉਂਦੇ। ਮੈਂ ਕਿਹਾ ਇਹ ਕਹਿੰਦਾ ਯਾਰ ਇਹ ਤਾਂ ਬਹੁਤਾ ਟੈਗਾ, ਉਹਨੂੰ ਕੋਈ ਪੁੱਛਦਾ ਹੀ ਨਹੀਂ। ਜੀਓ ਉਸਤਾਦ ਜੀ ਪਾਇਲਟ ਬਣ ਗਏ, ਉਹਨਾਂ ਦਾ ਅਪਲਾਈਡ ਫॉर ਜਹਾਜ਼ ਫਿਰ ਰਿਜੈਕਟ ਕਰਤਾ। ਯਾਰ ਕਿਉਂ? ਕਹਿੰਦੇ ਪੀਆਈਏ ਦੀ ਜਗ੍ਹਾ ਤੇ ਨਾ ਲਗਾਓ ਬ੍ਰੇਕ ਬੇਵਫਾ। ਬ੍ਰੇਕ ਬੇਵਫਾ। ਇਹਨੇ ਭਾਈ ਇੰਜ ਸਿੱਖ ਕੇ ਜਹਾਜ਼ ਚਲਾਉਣਾ ਸ਼ੁਰੂ ਕਰਤਾ, ਪੜ੍ਹੇ ਨਹੀਂ, ਹਾਂ। ਸਿੱਖ ਕੇ ਚਲਾਉਣਾ ਸ਼ੁਰੂ ਕਰਤਾ। ਉਹ ਪਤਾ ਨਹੀਂ ਕਿਹੜਾ ਬਟਨ ਨੱਪਿਆ, ਉਹ ਬੈਗ ਤਾਂ ਉੱਡ ਗਿਆ। ਪੁੱਛਣ ਵਾਲੇ ਬੰਦੇ ਤਾਂ ਚੜ ਗਏ। ਬੇਟੇ ਇਹ ਮੇਰੀ ਟੈਕਨੀਕ ਸੀ ਬੇਟੇ, ਮੈਂ ਜਿਹੜਾ ਕੰਮ ਕਰਦਾ ਉਹ 'ਚ ਕੋਈ ਜਿੱਦਤ ਮੈਂ ਕਿਹਾ ਪਾਓ। ਜਿੱਦਾਂ ਤੇ 에어ਪੋਰਟ ਮੈਂ ਇੱਧਰ ਨੂੰ ਜਾਣਾ ਨਾ, ਇੱਕ ਮਿਸਾਲ ਆ, ਤੇ ਮੈਂ ਮੂੰਹ ਐਨੂੰ ਕਰਕੇ ਤੇ ਪਿੱਛੋਂ ਦੀਆਂ ਲੈ ਕੇ ਉਹ ਟਾਵਰ ਹੀ ਸੁੱਟਦਾ ਜਿੱਥੋਂ ਦੱਸਦੇ ਨੇ ਕਿ ਆਪ ਪਹੁੰਚ ਚੁੱਕੇ ਆ। ਉਸਤਾਦ ਜੀ ਨਿਊ ਖਾਨ ਦੇ ਡਰਾਈਵਰ ਸੀ ਤੇ ਪਾਇਲਟ ਬਣ ਗਏ ਤੇ ਉੱਤੇ ਜਿਹੜਾ ਨਾ ਬੱਸ ਵਾਲਾ ਬਟਨ ਲਵਾਇਆ, ਟੁੜਨੋਂ ਟੁੜਨੋਂ ਟੁੜਨੋਂ। ਅੱਛੀ ਗੱਲ ਆ। ਯਾਰ ਮੇਰਾ ਜਹਾਜ਼ ਮੇਰੀ ਮਰਜ਼ੀ, ਮੈਂ ਜੋ ਮਰਜ਼ੀ ਕਰਾਂ। ਫਰੀਦ ਭਾਈ ਵੀ ਭਾਈ ਪਾਇਲਟ ਬਣ ਗਏ ਤੇ ਪਰਾਂ ਨਾ ਦੋਧੀਆਂ ਵਾਲੀਆਂ ਕੈਨਾਂ ਬਣੀਆਂ ਭਾਈ। ਦੁੱਧ ਦੀਆਂ ਕੈਨਾਂ ਵੱਡੀਆਂ ਬਣੀਆਂ, ਉੱਤੇ ਸਾਈਕਲ ਰੱਖਿਆ ਜਹਾਜ਼ ਦੇ। ਅਬਾਸ ਜਹਾਜ਼ ਚਲਾਉਂਦਾ ਸੀ, ਸ਼ਾਮ ਨੂੰ ਫੇਰਾ ਲਾ ਕੇ ਆ ਕੇ ਤੇ ਉਹਨੂੰ ਖੜਾ ਕਰਕੇ ਚਿੰਗਚੀ ਰਕਸ਼ੇ ਤਰ੍ਹਾਂ ਸੰਗਲ ਮਾਰ ਕੇ ਜਾਂਦੇ ਆ। ਹਾਂ ਨਹੀਂ ਇਹਨੇ ਫਰੀਦ ਨੇ ਭਾਈ ਜਹਾਜ਼ ਤੇ ਜੋ ਜਾਂਦਾ ਉੱਤੇ ਪੇਂਡਾ ਚੜਾ ਲਿਆ, ਕਿਤੋਂ ਸਾਈਕਲ ਲਮਕ ਰਿਹਾ, ਕਿਤੋਂ ਕੋਈ ਮੰਜੀ ਲਮਕ ਰਹੀ ਆ, ਕਿਤੋਂ ਬੱਕਰੀ ਲਮਕ ਰਹੀ। ਦੂਰੋਂ ਇੰਝ ਲੱਗ ਰਿਹਾ ਮਰਿਆਰੀ ਦੀ ਦੁਕਾਨ ਜਾ ਰਹੀ। ਉਹ ਚੀਜ਼ਾਂ ਲਮਕ ਰਹੀ ਹਾਰ ਹੋਰ। ਉਸਤਾਦ ਜੀ ਵੀ ਨਾ ਪਾਇਲਟ ਬਣ ਗਏ ਨਾ, ਨਿਊ ਖਾਨ ਦੇ ਡਰਾਈਵਰ ਸੀ ਤੇ 10,000 ਚ ਵੀ ਗੇੜਾ ਲਾਉਂਦੇ ਸੀ, ਲੋਕਾਂ ਦੀ ਕਣਕ ਕੁਣਕ ਵੀ ਛੱਡ ਹੁੰਦਾ ਸੀ। ਬੇਟੇ ਮੇਰੇ ਕੋਲ ਇਹਨਾਂ 7 ਸੀਟਰ ਜਹਾਜ਼ ਸੀ, ਵੀ ਮੈਂ ਆਪਣੀ ਤੈਨੂੰ ਬਹੁਤ ਸਾਰੇ 7 ਸੀਟਰ ਜਹਾਜ਼ ਕਣਕ ਲੈ ਕੇ ਜਾਣ ਦੇ। ਭਾਈ ਪੀਆਈਏ ਦਾ ਜਹਾਜ਼ ਚਲਾਉਂਦੇ ਸੀ ਤੇ ਉਹਨਾਂ ਤੋਂ ਚੋਰੀ ਚੋਰੀ ਸਵੇਰੇ ਮੰਡੀ ਦੇ ਵੀ ਫੇਰੇ ਲਾਉਂਦੇ। ਉਸਤਾਦ ਜੀ ਪਾਇਲਟ ਬਣ ਗਏ ਨਾ, ਤੇ ਉਹ ਜਿਹੜੀ 에ਅਰ ਹੋਸਟਲ ਨਹੀਂ ਹੁੰਦੀ, ਕਹਿੰਦੇ ਦਰਵਾਜ਼ਾ ਖੋਲ ਜਲਦੀ, ਦਰਵਾਜ਼ਾ ਖੋਲੋ। ਕਹਿੰਦੀ ਕੀ ਕਹਿੰਦੇ, ਮੈਂ ਗੋਡਾ ਲੁੱਟਣ ਜਾਣਾ ਵਾ। ਗੋਡੇ ਵੀ ਚੜਨ ਨਹੀਂ ਸੀ। ਤੁਸੀਂ ਵੀ ਹੱਸੋ ਯਾਰ, ਤੁਸੀਂ ਵੀ ਉਹਦੀ ਗੱਲ ਦੱਸਿਆ ਕਰੋ ਯਾਰ ਵਿਚਾਰੇ। ਕਮਾਲ ਗੱਲ ਕਰ। ਅੱਜ ਉਸਤਾਦ ਜੀ ਨੂੰ ਪਾਇਲਟ ਬਣਾਇਆ ਨਾ, ਉਸਤਾਦ ਜੀ ਬਣਨਾ ਨਹੀਂ ਚਾਹ ਰਹੇ। ਨਹੀਂ ਮੈਂ ਬਣ ਗਿਆ, ਤੁਸੀਂ ਮੈਨੂੰ ਜੋ ਬਣਾਓ ਮੈਂ ਬਣ ਜਾਵਾਂਗਾ। ਉਸਤਾਦ ਜੀ ਫੇਰ ਤੁਸੀਂ ਮੈਨੂੰ ਭਾਵੇਂ ਬੰਦਾ ਇੱਥੇ ਸਿਹਰੇ ਲਾ ਕੇ ਕੁਝ ਬਣਾ ਲਓ, ਮੈਂ ਬਣ ਜਾਵਾਂਗਾ। ਮਾਫੀ ਦੀ ਕੱਤ ਹੁਣ ਭਾਈ ਪਾਇਲਟ ਬਣ ਗਏ ਤੇ ਬਟਨਾਂ ਤੇ ਨਿਸ਼ਾਨੀਆਂ ਲਾਈਆਂ ਗਾਣਿਆਂ ਤਰ੍ਹਾਂ ਕੇ, ਪਹਿਲੇ ਕਾਲੇ ਨਾਲ ਪਰ ਖੁੱਲਨੇ। ਕਿਹੜੇ ਪਰ ਖੁੱਲਦੇ ਜਹਾਜ਼ ਕਿਹੜਾ ਕਦੀ ਇੰਜ ਕਰਕੇ ਉੱਡਦਾ ਦੇਖਿਆ ਵੀ ਪਰ ਖੁੱਲਦੇ ਜਹਾਜ਼ ਦੇ? ਅਬੇ ਪਤਾ ਕਿਹੜਾ ਪਰ ਬੰਦ ਹੁੰਦੇ ਤੇ ਕਿਹੜੇ ਖੁੱਲਦੇ? ਪਰ ਇੰਜ ਹੀ ਹੁੰਦੇ ਆ, ਪਰ ਦੇ ਅੰਦਰੋਂ ਸਿਸਟਮ ਕਦੀ ਦੇਖਿਆ ਵੀ ਇੰਜ ਜਹਾਜ਼ ਆ ਰਿਹਾ ਇੰਜ ਕਰ ਵੀ ਪਰ ਖੋਲੇ ਨਹੀਂ ਉਹਦੇ? ਹਾਂ, ਜਾਂ ਵੀ ਜਹਾਜ਼ ਨੇ ਇੰਜ ਕੀਤਾ ਉਹ ਜਾ ਰਿਹਾ। ਅੱਲਾ ਮਾ ਆਪਣੇ ਕੋਲੋਂ ਹੀ ਜਹਾਜ਼ ਦੱਸ। ਆ ਵੀ ਪਾਇਲਟ ਸੀ, ਪਰ ਉਹਦੇ ਠੀਕ ਕਰਨੇ ਦਿੱਤੇ ਤੇ ਭੁੱਲ ਗਿਆ ਤੇ ਸਵੇਰ ਨੂੰ ਤੋੜ ਲਈ, ਇਕੱਲੀ ਗੁੱਲੀ ਜੀ ਤੋੜ ਲਈ। ਉਹ ਤੁੱਕਾ ਠਿਆ ਲੈ ਕੇ ਦੜਾ ਲਿਆ। ਉਹਨਾਂ ਨੇ ਕਿਹਾ ਪਰ ਤੇ ਤੂੰ ਠੀਕ ਕਰਨੇ ਦਿੱਤੇ। ਕਹਿੰਦਾ ਕੋਈ ਨਹੀਂ, ਉਹ ਤਾਂ 2 ਘੰਟੇ ਪੜਾ, ਤਾਂ 4-5 ਲੱਗ ਜਾਣਗੇ ਖੈਰ। ਤੇ ਫਸਲਾਂ ਦੀ ਵਾਰ ਕੇ ਰੋਡ ਜਾ ਰਿਹਾ, ਉਹ ਲੈ ਕੇ ਗੁੱਲੀ ਟੈਪ ਦੀ। ਉਸਤਾਦ ਜੀ ਵੀ ਪਾਇਲਟ ਬਣ ਗਏ, ਥੋੜੀ ਗਰਮੀ ਲੱਗੀ, ਸ਼ੀਸ਼ੇ ਖੋਲ ਕੇ ਸ਼ਰਟ ਲਾ ਕੇ ਜਹਾਜ਼ ਚਲਾਉਂਦੇ। ਐ ਅੱਛੀ ਗੱਲ ਬ੍ਰੈਂਡ ਭਾਈ ਨਾਲ ਇੰਜ ਕਰ ਲੈ। ਆ ਸਹੀ ਗੱਲ। ਅੱਛਾ ਇੱਕਦਮ ਬੱਸ ਤੋਂ ਉਹਨਾਂ ਨੇ ਜਹਾਜ਼ ਚ ਬਾਤ, ਉਹਨਾਂ ਨੇ ਕਿਹਾ ਤੁਸੀਂ ਆ ਚਲਾਉਣਾ। 15 ਮਿੰਟ ਬਾਅਦ ਉਹਨਾਂ ਨੇ ਕਿਹਾ ਤੂੰ ਤੋਰ ਕਿਉਂ ਨਹੀਂ ਰਿਹਾ? ਕਹਿੰਦਾ ਮੈਨੂੰ ਕਲਾਚੀ ਨਹੀਂ ਲੱਭਣ ਦਿਆ ਵਾ। ਕੱਟਣਾ ਵਾਲਾ ਹੁੰਦਾ ਸਿਸਟਮ, ਥੱਲੇ ਹੀ ਲੱਤਾਂ ਮਾਰ ਜਹਾਜ਼ ਵੀ ਇਹਦਾ ਕਲੱਚ ਬ੍ਰੇਕ ਕਿੱਥੇ ਹੈ? ਅੱਲਾ ਮਾਫ। ਇਹ ਜਹਾਜ਼ ਸਭ ਤੋਂ ਜ਼ਿਆਦਾ ਆਸਾਨ ਚਲਾਉਣਾ ਜਿਹੜਾ ਨਾ ਜਹਾਜ਼ ਹੁੰਦਾ ਜੀ, ਜਦੋਂ ਜਿਹੜਾ ਜਹਾਜ਼ ਦੀ ਸਵਾਰੀ ਸਭ ਤੋਂ ਜ਼ਿਆਦਾ ਸੇਫ ਵੀ ਆ ਤੇ ਸਭ ਤੋਂ ਜ਼ਿਆਦਾ ਉਹ ਵੀ ਆ ਖਤਰਨਾਕ ਵੀ ਆ। ਉਸਤਾਦ ਜੀ ਤੁਸੀਂ ਕਿੰਨੀ ਵਾਰੀ ਸਫ਼ਰ ਕਰ ਲਿਆ ਜਹਾਜ਼? ਮੈਂ ਕੋਈ 7-8 ਵਾਰੀ ਕਰ ਲਿਆ। ਵੈਰੀ ਗੁੱਡ। ਯਾਰ ਮੈਂ ਕਿਉਂਕਿ ਭਾਵੇਂ ਗੱਲ ਇਹ ਨਾ ਕਿ ਜਹਾਜ਼ ਦੇਖੋ ਸੇਵ ਇਸ ਤੋਂ ਆ ਕਿ ਬਿਲਕੁਲ ਸੇਵ ਆ, ਕੋਈ ਅੱਗੋਂ ਐਕਸੀਡੈਂਟ ਕੋਈ ਗੱਲਬਾਤ ਬਹੁਤ ਘੱਟ ਚਾਂਸ ਆ, ਠੀਕ ਹੈ ਜੀ। ਲੇਕਿਨ ਖੁਦਾ ਨਾ ਖਾਸਾ, ਔਰ ਫਿਰ ਉਹਦੇ ਇੰਜਨ ਵੀ 2-2 3-3 ਹੁੰਦੇ ਨੇ, ਕੋਈ ਨਿੱਕੀ ਹੋ ਜਾਏ ਦੂਸਰਾ ਇੰਜਨ। ਲੇਕਿਨ ਫਿਰ ਵੀ ਜਦੋਂ ਬੰਦੇ ਦੀ ਹਰੀ ਹੋਵੇ, ਠੀਕ ਹੈ, ਸ਼ਰਟ ਹਰੀ ਹੋਵੇ ਜਦੋਂ, ਤੇ ਉਹ ਭਾਈ ਉਹ ਫਿਰ ਨਹੀਂ ਪਤਾ ਲੱਗਦਾ ਬਹੁਤ ਹਾਦਸੇ ਤੇ, ਲੇਕਿਨ ਬਹੁਤ ਘੱਟ ਖੁਦਾ ਨਾ ਅੱਲਾ ਖਾਸਾ। ਪਾਕ ਮਾਫ ਕਰੇ। ਸਾਡੀਆਂ ਟ੍ਰੇਨਾਂ ਦਾ ਹਾਲ ਦੇਖਿਆ ਸੀ ਨਾ ਪਿਛਲੇ 5-6 ਮਹੀਨਿਆਂ 'ਚ, ਹਰ ਹਫਤੇ 10 ਦਿਨ ਬਾਅਦ ਪਤਾ ਲੱਗਦਾ ਹੈ ਜੀ ਉਹ ਫਲਾਣੀ ਚ ਵੱਜ ਗਈ, ਫਲਾਣੇ 'ਚ ਵੱਜ ਗਈ, ਠੀਕ ਹੈ ਨਾ। ਲੇਕਿਨ ਜਹਾਜ਼ ਦਾ ਕਦੀ ਕਿਤੇ ਆ, ਉਹ ਵੀ ਖੁਦਾ ਨਾ ਖਾਸਾ ਅੱਲਾ ਪਾਕ ਸਾਰਿਆਂ ਨੂੰ ਆਪਣੀ ਹਿਫਜ਼ੋ-ਮਾਨ 'ਚ ਰੱਖੇ, ਠੀਕ ਹੈ ਜੀ। 1992 ਤੋਂ ਲੈ ਕੇ ਤੇ ਪਾਇਲਟ ਬਣ ਗਿਆ ਫੈਸਲ। ਕੌਣ? ਪਾਇਲਟ ਬਣ ਗਿਆ, ਨਿਊ ਖਾਨ ਦਾ ਪਾਇਲਟ ਸੀ ਤੇ ਉਹਨਾਂ ਨੇ ਜਹਾਜ਼ 'ਚ ਬਾਤਾ ਤੇ ਬੇਂਦੇ ਕਹਿੰਦਾ ਬਿਸਮਿਲ੍ਲਾ।
ਫਿੱਟੇ ਮੂੰਹ ਨੂੰ ਉੱਥੇ ਨਸਵਾਰ ਰੱਖ ਕੇ ਤੂੰ ਤੋੜ ਰਹੇ ਅੱਲਾ ਮਾਫ ਜਹਾਜ਼ ਚਲਾ ਰਿਹਾ ਤੇ ਨਾਲੇ ਥੋਕ ਵਾਲਾ ਡੱਬਾ ਰਕਮ ਜਹਾਜ਼ ਚਲਾ ਰਹੇ ਤੇ ਐਵੇਂ 에어ਪੋਰਟ ਤੇ ਸਵਾਰੀਆਂ ਨੂੰ ਮੂੰਹ ਕਰ ਕਰਕੇ ਆ ਜਾਓ ਆਖਰੀ ਟਾਈਮ ਆ ਆਖਰੀ ਟਾਈਮ ਉਹ ਵੀ ਬੱਸਾਂ ਵਾਲੀ ਆਦਤ ਆਹੋ ਪਹਿਲਾਂ ਹੀ ਫੇਰਾ ਲਾਇਆ ਫੈਸਲ ਭਾਈ ਨੇ ਜਹਾਜ਼ ਪਾਇਲਟ ਬਣ ਕੇ ਪਹਿਲਾਂ ਹੀ ਫੇਰਾ ਲਾਇਆ ਤੇ ਦਾਦੇ ਨੂੰ ਕਹੀ ਆ ਰਾਤੀ ਨਾ ਇਸ ਜਹਾਜ਼ ਚੋਂ ਕਿਸੇ ਨੇ ਪੈਟਰੋਲ ਕੱਢਿਆ ਮੇਰਾ ਪੈਟਰੋਲ ਚੋਰੀ ਹੁੰਦਾ ਵਾ ਜਹਾਜ਼ ਇਹਦਾ ਭਾਈ ਮਿਸਿੰਗ ਕਰਦਾ ਸੀ ਮਾੜਾ ਮਾੜਾ ਤੇ ਨਾਲ ਉਹ ਪੀਟਰ ਇੰਜਨ ਰੱਖਿਆ ਹੈ ਸਟਾਰਟ ਕਰਨ ਵਾਲਾ ਕੰਮ ਕਰ ਸਕਦਾ ਨਹੀਂ ਜਹਾਜ਼ ਫਰੀਦ ਜਾ ਰਿਹਾ ਜਹਾਜ਼ ਲੈ ਕੇ ਹੁਣ ਜਹਾਜ਼ ਦੇ 2 ਇੰਜਨ ਹੋ ਗਏ 2 ਇੰਜਨ ਹੁੰਦੇ ਆ ਤੇ ਇੱਕਦਮ ਮੈਨੂੰ ਦੇਖਿਆ ਕਿ ਇੰਜਨ ਖਰਾਬ ਹੋ ਗਿਆ ਤੇ ਫੋਨ ਉਹ ਕਰ ਰਿਹਾ ਉਹਨੂੰ ਅਨਾਉਂਸਮੈਂਟ ਕਿ ਜੀ ਨਾਜ਼ਰੀਨ ਗੱਲ ਇਹ ਹੈ ਕਿ ਕਲਮੇ ਪੜ੍ਹ ਲਓ ਸਾਰੇ ਕਿਉਂਕਿ ਜਹਾਜ਼ ਦਾ ਇੰਜਨ ਖਰਾਬ ਹੋ ਗਿਆ ਤੇ ਉਹ 에ਅਰ ਹੋਸਟਸ ਨੇ ਆ ਕੇ ਕਿਹਾ ਕਿ ਸਰ ਤੁਸੀਂ ਦੂਜਾ ਚਲਾਨ ਕਰੋ ਤੇ ਉਹਨੂੰ ਚਪੇੜ ਮਾਰ ਕਹਿੰਦਾ ਤੈਨੂੰ ਨਹੀਂ ਪਤਾ ਦੂਜਾ 3 ਮਹੀਨੇ ਪਹਿਲੇ ਖਰਾਬ ਹੋਇਆ ਸੀ ਆ ਦੂਜਾ ਹੀ ਸੀ ਤੇ ਨਾਲ ਥੱਲੇ ਜਾ ਰਿਹਾ ਉਸਤਾਦ ਜੀ ਪਾਇਲਟ ਬਣ ਗਏ ਤੇ ਅਕਰਮ ਰਾਈ ਦੇ ਗਾਣੇ ਲਾ ਲਾ ਰੋਈ ਜਾਣਦੇ ਤੇ ਜਹਾਜ਼ ਪਹਾੜ ਚ ਮਾਰਦਾ ਉਹਨੇ ਕਿਹਾ ਕੱਚੀ ਪੈਨਸਲ ਨਾਲ ਤੇ ਅੱਗੋਂ ਮੈਂ ਪੂਰੀ ਹਿੰਮਤ ਨਾਲ ਯਾਰ ਅੱਲਾ ਮਾਫੀ ਜਹਾਜ਼ ਬਣਾ ਲਿਆ ਆਪਣਾ ਹੀ ਭਾਈ ਨੇ ਤੇ ਇੰਨੀ ਉਹਦੀ ਪੋਸ਼ਿਸ਼ ਪਾਟੀ ਬੁੱਢੀਆਂ ਵਾਲ ਵਾ ਕੇ ਪੋਸ਼ਿਸ਼ ਚ ਵਾਲ ਤੁੰਨਣ अच्छा जहाज बना लिया तो मतलब बंदा कि जहाज सीट पे बैठा तो अगली सीट पे लिखिया ये देखो हराम दा कवर फाड़ रहा है सिक्योर किया कि पढ़ के नहीं पढ़ेगा ठीक है जहाज पर तू अच्छा कई सवारियों ने जहर बड़ी बीमारी होंगी है कि अगों कितने माड़ा जिहा टोया पा के तो रूह खिंची जाना बाहर वो फॉर्म खिंची जाना अद्धे घंटे के सफर च उत्थे टोया पा देना वो एक पंजाबी नूं बीमारी होंदी हत्थ नहीं टेकदे कदी देखिया अच्छा किते घर सोफे ते भी कोई बैठा ना बंदा फोम वाले ते ओनूं इंज करके हत्थ पिया तो देखिया भी इत्थे माड़ा जिहा फोम तो पुट्टी जाना ਇਹ ਜਰਮਨ ਗੱਲ ਆ ਇੰਨਾ ਢੇਰ ਲਾ ਦੇਣਾ ਇੱਕ ਹੋਰ ਗੱਲ ਆ ਤੁਸੀਂ ਕਦੇ ਵੀ ਜਹਾਜ਼ 'ਚ ਬੈਠੋ ਨਿਊ ਹਾਂ ਜੀ ਜਾਂ ਕਿਸੇ ਵੀ ਜਹਾਜ਼ 'ਚ ਬੈਠੋ ਨਾ ਏਸੀ ਵਾਲੀ ਕੋਈ ਤੁਸੀਂ ਇੰਜ ਉੱਤੋਂ ਸਹੀ ਕਰਨਾ ਤੇ ਪਿੱਛੇ ਲੈਣ ਦਾ ਜਿਹੜੀ ਸਾਰਿਆਂ ਨੇ ਸਹੀ ਕਰਨਾ ਵਾ ਅੱਛਾ ਇਦਾਂ ਤਾਂ ਨਿਊ ਖਾਂ 'ਚ ਨਾ ਕਦੀ ਕਦੀ ਬਾਡੀ ਦਾ ਬੈਲੈਂਸ ਵੀ ਆਊਟ ਹੁੰਦਾ ਮਤਲਬ ਤੁਸੀਂ ਆ ਬੈਠੇ ਆ ਇਹ ਆ 2 ਸਵਾਰੀਆਂ ਨਾ ਤੇ ਏਸੀ ਇੱਥੇ ਦਰਮਿਆਨ 'ਚ ਲੱਗਾ ਉਹਨੇ ਸਮਝਣਾ ਮੇਰਾ ਵਾ ਉਹਨੇ ਸਮਝਣਾ ਮੇਰਾ ਉਹਨੇ ਐਨੂੰ ਕਰ ਲੈਣਾ ਔਰ 2 ਮਿੰਟ ਬਾਅਦ ਐਨੂੰ ਕਰ ਲੈਣਾ ਚੌਥੀ ਵੀਰ ਉਹਨੇ ਕਹਿੰਦਾ ਯਾਰ ਕੀ ਮਸਲਾ ਤੈਨੂੰ ਉਹਨੇ ਕਹਿੰਦਾ ਭਾਈ ਮੈਂ ਆਪਣਾ ਕਰਨ ਡਿਆ ਉਹਨੇ ਕਿਹਾ ਯਾਰ ਮੇਰਾ ਵਾ ਤੇਰਾ ਅਗਲੀ ਸੀਟ ਤੇ ਕੋਲ ਅਕਸਰ ਬੱਸਾਂ 'ਚ ਹੁੰਦਾ ਬੈਲੈਂਸ ਯਾਰ ਸਾਡਾ ਕਿੱਡਾ ਮਜ਼ੇਦਾਰ ਮੋਲਾ ਕਰਨਾ ਦੀ ਕਸਮ ਸਹੀ ਗੱਲ ਆਪਣੇ ਜਹਾਜ਼ ਦੀ ਗੱਲ ਕਰੋ ਇੰਨੀ ਸਿਆਣੀ 에ਅਰ ਹੋਸਟਸ ਰੱਖੀ ਉਹਨੂੰ ਲੋਕੀ ਇਦਾਂ ਵਾਜ਼ਾ ਮਾਰਦੇ ਕਾਕੋ ਇਹ ਚ ਕਿਹੜੀ ਗੱਲ ਆ ਸਾਡੇ ਪਾਕਿਸਤਾਨ ਦੇ ਕਈ ਸਾਈਕਲ ਦੇਖੇ ਉਹਦੀ ਕਾਠੀ ਦਾ ਫਿਕਸ ਨਹੀਂ ਹੁੰਦੀ ਕਾਠੀ ਜਦੋਂ ਉੱਤਰਦੇ ਕਾਠੀ ਪਹਿਲੇ ਡਿੱਗਦੀ ਥੱਲੇ ਇਦਾਂ ਦੇ ਸਾਈਕਲ ਹੁੰਦੇ ਕਈਆਂ ਕੋ ਉਹ ਕਾਠੀ ਮੁੜ ਕੇ ਇੰਜ ਕਰਕੇ ਨਾ ਅੱਗੋਂ ਫਸਾ ਕੇ ਤੇ ਫਿਰ ਬੜੇ ਹਿਸਾਬ ਨਾਲ ਉੱਤੇ ਬੈਲੈਂਸ ਬਣਾ ਕੇ ਉਸ ਤੋਂ ਬਾਅਦ ਜਦੋਂ ਉਤਰਨਾ ਤੇ ਪਤਾ ਲੱਗਣਾ ਵੀ ਉੱਪਰ ਕਾਠੀ ਨਹੀਂ ਤੇ ਕਾਠੀ ਜਿਹੜੀ ਉਹ ਮੱਡਿਆਂ ਚ ਅੱਜ ਫਸ ਗਈ ਕਾਠੀ ਸਮੇਤ ਹੀ ਰਿਸ਼ਤੇਦਾਰਾਂ ਦੇ ਘਰ ਵੀ ਚਲਾ ਗਿਆ ਕਾਠੀ ਨਾ ਉਸਤਾਦ ਜੀ ਨੇ ਫਿਰ ਪਹਾੜ 'ਚ ਜਹਾਜ਼ ਮਾਰ ਲਿਆ ਉਹ ਤੇਰੀ ਮੈਂ ਓਏ ਤੂੰ ਪਾਗਲ ਆ ਜਹਾਜ਼ ਮਰਵਾ ਨਾ ਉੱਥੇ ਠਹਿਰ ਜਾ ਇੱਕ ਮਿੰਟ ਕਿਹੜਾ ਪਹਾੜ ਲਾਈਆ ਬਾਤ ਤੇ ਪਹਾੜ ਹੈ ਹੀ ਕੋਈ ਨਹੀਂ ਫਿਰ ਪਹਾੜ 'ਚ ਜਹਾਜ਼ ਮਾਰ ਲਿਆ ਪਤਾ ਕਿਉਂ ਮੇਦਾ ਖਰਾਬ ਸੀ ਵਾਸ਼ਰੂਮ 'ਚ ਜਾਈ ਉਸਤਾਦ ਜੀ ਪਾਇਲਟ ਬਣ ਕੇ ਜਹਾਜ਼ ਨੂੰ ਸਮੁੰਦਰ 'ਚ ਡੇਗਤਾ ਕਹਿੰਦੇ ਐਸੇ ਬੰਦੇ ਧੁੱਪ ਗਿਆ ਜੀ ਲੇਕਿਨ ਇਸ ਜ਼ਮਾਨੇ ਧੁੱਪ ਗਿਆ ਅੱਛਾ 14 ਘੰਟੇ ਦੀ ਫਲੈਟ ਲੈ ਕੇ ਨਾ ਤੇ ਸਿਰਫ ਸਮੁੰਦਰ ਦੇ ਐਵੇਂ 2 ਫੁੱਟ ਉੱਤੇ ਜਾਈ ਜਾ ਰਿਹਾ ਤੇ ਮੈਂ ਕਿਹਾ ਇਹ ਕਰ ਰਿਹਾ ਕਹਿੰਦਾ ਸਾਜੀ ਤੇ ਠੰਡੀ ਹਵਾ ਆ ਰਹੀ ਹੈ ਉੱਤੇ ਕਹਿੰਦਾ ਸੇਕ ਆ ਰਿਹਾ ਤੂੰ ਪਾਇਲਟ ਬਣਿਆ ਨਾਲ ਮਾਰੇ ਤੂੰ ਉਹ ਗੜੇਰੀਆਂ ਨਾਲ ਲਫਾਫਾ ਵੀ ਉੱਤੇ ਟੰਗਿਆ ਉਹ ਮਿੰਟ ਬਾਅਦ ਸਕਰੀਨ ਤੇ ਅੱਗੇ ਆ ਰਿਹਾ ਹੈਗਾ ਉਹਦੇ ਚੋਂ ਨਾਲ ਕੱਢ ਕੇ ਜਾ ਰਿਹਾ ਗੜੇਰੀਆਂ ਚਿਲ ਕੇ ਪਿੱਛੇ ਸਿੱਟੀ ਜਾ ਰਿਹਾ ਸਵਾਰੀਆਂ ਕਿਸੇ ਦੇ ਜਹਾਜ਼ 'ਚ 버ਗਰ ਮਿਲਦੇ ਪੀਜ਼ੇ ਮਿਲਦੇ ਚਿਪਸ ਮਿਲਦੀ ਭਾਈ ਨਾਲੇ 'ਚ ਅਲਸੀ ਦੀਆਂ ਪਿੰਨੀਆਂ ਹੀ ਵੰਡੀ ਜਾ ਰਹੇ ਨਹੀਂ ਯਾਰ ਗੱਲ ਹੈ ਭਾਈ ਦੇਖੋ ਮੁxtਲਿਫ ਕੰਪਨੀਆਂ ਦੇ ਜਹਾਜ਼ ਉਹਨਾਂ ਦਾ ਆਪਣੇ ਆਪਣੇ ਰੂਲ ਆ ਮੈਂ ਜਹਾਜ਼ ਦੀ ਜਿਹੜੀ ਕੰਪਨੀ ਬਣਾਉਣੀ ਆ ਮੈਂ ਸਿਰਫ ਪਾਕਿਸਤਾਨੀਆਂ ਦੇ ਕਿਉਂਕਿ ਮੈਂ ਇਹਨਾਂ ਦੇ ਜ਼ੇਨ ਨੂੰ ਸਮਝਦਾ ਮੈਂ ਉਦਾਂ ਦੇ ਵਿੱਚ এনवायरमेंट ਦੇਣਾ ਆਪਣਾ ਕਲਚਰ ਮੈਂ এনवायरमेंट ਉਦਾਂ ਦਾ ਦੇਣਾ ਵਾਹ ਕੀ ਗੱਲ ਅੱਛਾ ਮੈਨੂੰ ਤੁਸੀਂ ਇਹ ਦੱਸੋ ਮੈਨੂੰ ਇੰਨੀ ਬੇਲੋਜੀਕਲੀ ਗੱਲ ਲੱਗੀ ਹੈ ਜਿਹੜਾ ਜਹਾਜ਼ ਆ ਜਿਹੜਾ ਇਹਦਾ ਨਾ ਫਲਾਈ ਦੁਬਈੋਂ ਫੈਸਲਾਬਾਦ ਭਾਜਨ ਮੈਨੂੰ ਇਹ ਦੱਸੋ ਕਿ ਮੈਂ ਆਖਰੀ ਜਦੋਂ ਆਇਆ ਨਾ ਦੁਬਈੋਂ ਜਹਾਜ਼ ਉੱਡਿਆ ਸਾਰੀਆਂ ਸਵਾਰੀਆਂ ਫੈਸਲਾਬਾਦ ਦੀਆਂ
ਇੱਕ ਕਰੈਕਟਰ ਮੇਰੇ ਪਿੱਛੇ ਬੈਠਾ, ਉਹ ਪਤਾ ਨਹੀਂ ਪਹਿਲੀ ਵਾਰੀ ਜਹਾਜ਼ 'ਚ ਬੈਠਾ ਸੀ। ਅੱਛਾ, ਉਸ ਜਾਹਲ ਨੂੰ ਇਹ ਨਹੀਂ ਪਤਾ ਵੀ ਜਹਾਜ਼ ਉੱਡ ਰਿਹਾ ਵਾ 36000 ਫੁੱਟ ਦੀ ਬੁਲੰਦੀ ਤੇ ਆ, ਤੇ ਇਹ ਸਾਰੇ ਪਾਗਲ ਨਹੀਂ ਹੈਗੇ। ਤੇ ਜਿਹੜਾ ਕੀ ਦੇ ਰਿਹਾ ਪਾਗਲ ਹੋਇਆ, ਫੋਨ ਕਰਕੇ ਨਾ ਵੀ ਆ ਰਹੇ ਆ ਯਾਰ, ਬਸ ਅੱਧ 'ਚ ਪਹੁੰਚ ਗਿਆ। ਰਸਤੇ 'ਚ ਤੇ ਸਾਰੇ ਸਵਾਰੀਆਂ ਦੇ ਰਹੇ, ਤੇ ਮੈਂ ਸੋਚ ਰਿਹਾ ਕਿ ਯਾਰ ਇਹ ਕਿੱਡਾ ਜਾਹਲ ਹੈ, ਇਹਨੂੰ ਇਹ ਨਹੀਂ ਪਤਾ ਵੀ ਇੱਥੇ ਤੇ ਸਿਗਨਲ ਹੀ ਨਹੀਂ ਆਉਂਦੇ। ਤੂੰ ਕਿੱਦਾਂ ਕਹਿ ਰਿਹਾ ਵੀ ਮੈਂ ਆ ਰਿਹਾ? ਉਹ 15 ਮਿੰਟ ਬਾਅਦ ਕਾਲਾਂ ਕਰਕੇ ਉੱਚੀ ਉੱਚੀ ਬੋਲੀ ਜਾ ਰਿਹਾ। ਤੇ ਬੇਲੋਜੀਕਲੀ ਗੱਲ ਇਹ ਦੱਸਣ ਲੱਗਾ ਕਿ ਜਿੰਨੀ ਅਨਾਉਂਸਮੈਂਟ ਹੋਈ ਆ ਸਰ, ਸਾਰੀ ਅਰਬੀ ਦੇ ਵਿੱਚ ਹੋਈ। ਸਹੀ ਗੱਲ। ਜਿੰਨਾ ਉਹਨੇ ਦੱਸਿਆ ਹੈ ਕਿ ਵੀ ਤੁਸੀਂ ਸੀਟ ਬੈਲਟ ਬੰਨ ਲਓ, ਤੁਸੀਂ ਆਹ ਕਰੋ, ਤੁਹਾਡੇ ਆ ਇੱਥੇ ਸ਼ਾਪਰ ਨੇ, ਇੱਥੇ ਥੱਲੇ ਸੀਟ ਦੇ ਪੈਰਾਸ਼ੂਟ ਨੇ, ਇਹ ਆਕਸੀਜਨ ਵਾਲਾ, ਉਹਨੇ ਜੋ ਕੁਝ ਦੱਸਿਆ ਉਹਨੇ ਟੋਟਲ ਅਰਬੀ ਚ ਦੱਸਿਆ। ਤੇ ਸਵਾਰੀਆਂ ਸਾਰੀਆਂ ਪੰਜਾਬੀ ਫੈਸਲਾਬਾਦ ਦੀਆਂ, ਖੁਦਾ ਨਾ ਖਾਸਤਾ। ਅੱਛਾ, ਫਿਰ ਸਾਰੇ ਫੈਸਲਾਬਾਦੀ ਉੱਠ ਕੇ ਵੀ ਨਹੀਂ ਕਹਿ ਰਿਹਾ ਕਿ ਭਾਈ ਭਾਜੀ ਸਾਨੂੰ ਕੋਈ ਦੱਸੋ, ਸਾਨੂੰ ਸਾਡੀ ਜ਼ੁਬਾਨ 'ਚ ਦੱਸੋ ਜਾਂ ਇੰਗਲਿਸ਼ ਦਾ ਤੁਸੀਂ ਪੈਸੇ ਨਹੀਂ। ਇੰਗਲਿਸ਼ ਵਾਲੇ ਵੀ ਨਹੀਂ ਸੀ ਉਹ ਵਿਚਾਰੇ। ਯਾਰ ਤੁਸੀਂ ਜਦੋਂ ਫੈਸਲਾਬਾਦ ਜਹਾਜ਼ ਪਾਕਿਸਤਾਨ 'ਚ ਉਰਦੂ ਦੱਸ ਦਿਓ, ਤੁਸੀਂ ਇੰਗਲਿਸ਼ ਦੱਸ ਦਿਓ, ਸਾਰਾ ਅਰਬੀ, ਸਟਾਫ ਅਰਬੀ, ਸਮਝ ਹੀ ਨਹੀਂ ਆਣੀ ਸਭ ਅਰਬੀ। ਆਹੋ, ਤੇ ਉਹਨੇ ਸਾਰੀ ਹਦਾਇਤ ਅਰਬੀ 'ਚ ਦੱਸੀ, ਤੇ ਕੱਖ ਪੱਲੇ ਨਹੀਂ ਪਿਆ। ਖੁਦਾ ਨਾ ਖਾਸਤਾ ਕੋਈ ਨਿੱਕੀ ਹੋ ਜੇ, ਸਾਨੂੰ ਕੋਈ ਆਕਸੀਜਨ ਮਾਸਕ ਦੀ ਲੋੜ ਪੈ ਜੇ, ਸਾਨੂੰ ਪਤਾ ਨਹੀਂ ਕਿੱਥੇ ਹੈ, ਕਿਉਂਕਿ ਤੁਹਾਨੂੰ ਸਮਝ ਹੀ ਨਹੀਂ ਆਈ। ਸਹੀ ਗੱਲ। ਫਲਾਈ ਦੁਬਈ ਜਹਾਜ਼ ਦੇ ਵਿੱਚ, ਠੀਕ ਹੈ ਨਾ, ਉਹ ਤਾਂ ਅਤਾਈ ਦੁਬਈ ਹੈ ਫਿਰ। ਹਾਂ, ਉਸਤਾਦ ਜੀ ਨਵੇਂ ਪਾਇਲਟ ਬਣ ਗਏ। ਅੱਛਾ, ਮੈਂ ਪੌਣਾ ਘੰਟਾ ਲਾਇਆ ਕਿ ਇਹ ਮੈਂ ਛੱਡ ਜੇ, ਉਹਨੇ ਮੈਨੂੰ ਪਾਇਲਟ ਬਣਾਉਣਾ ਹੀ ਬਣਾਉਣਾ। ਜਿਹੜੀ ਉਸਤਾਦ ਜੀ ਸੱਚੀ ਮੁੱਚੀ ਪਾਇਲਟ ਬਣ ਗਏ, ਤੇ ਹਾਜੀ ਦੇ ਹੋਟਲ ਦੇ ਨਾ ਉੱਤੇ ਰੋਕ ਕੇ ਨਾ ਤੇ ਰਸਾ ਪਾ ਕੇ ਬਾਲਟੀ ਸਿੱਟੀ, ਕਹਿੰਦੇ ਇਹਦੇ 'ਚ 2 ਚਾਹਾਂ ਭੇਜ ਮੈਂ ਖਿੱਚਦਾ ਉੱਤੇ। ਫੈਸਲ ਭਾਈ ਨਿਊ ਖਾਨ ਦੇ ਡਰਾਈਵਰ ਸੀ ਤੇ ਪਾਇਲਟ ਬਣ ਗਏ। ਤੇ ਉਹ ਜਿਹੜਾ ਅਨਾਉਂਸਮੈਂਟ ਨਹੀਂ ਕਰਦੇ ਉਹਦੇ 'ਚ ਕਹਿਣ ਅਨਾਉਂਸਮੈਂਟ, ਉਹਦੇ 'ਚ ਕਹਿਣ ਦੇ 4 ਜਣੇ ਅੱਗੇ ਆਓ, ਮੈਨੂੰ ਡਰ ਲੱਗਣ ਡਿਆ। 2 ਜਣੇ ਮੇਰੇ ਕੋਲ ਅਗਲੇ ਖਾਣੇ 'ਚ ਵੀ ਆ ਜਾਓ। ਯਾਰ ਲਫ਼ਜ਼ ਦੀ ਨਾ ਅਦਾਇਗੀ ਸਹੀ ਰੱਖਿਆ ਕਰੋ। ਲਾਉਂਸਮੈਂਟ ਨਹੀਂ ਹੁੰਦਾ ਲਫ਼ਜ਼। ਕੀ ਹੁੰਦਾ? ਲਾਉਂਸਮੈਂਟ। ਅੱਛਾ, ਜਹਾਜ਼ ਟਾਂਗਾ ਚਲਾਉਂਦਾ ਜਹਾਜ਼ ਚਲਾਉਣ ਲੱਗ ਗਿਆ। ਕਸਮ, ਟਾਂਗਾ ਚਲਾਉਂਦਾ ਜਹਾਜ਼ ਚਲ ਗਿਆ, ਤੇ ਜਹਾਜ਼ ਦੀ ਸੀਟ ਤੇ ਬਹਿ ਕੇ ਉਹਨੂੰ ਤਬੀਅਤ ਨਹੀਂ ਹੈਗੀ, ਤੇ ਅੱਗੋਂ 2 ਹੁੱਕਾਂ ਲਵਾ ਕੇ ਉਹਦੇ ਚੋਂ ਆਪਣਾ ਹੀ ਨਾਲਾ ਕੱਢ ਕੇ ਪਾ ਕੇ ਨਾਲ ਜਾ ਰਿਹਾ। ਤੇ ਪਿੱਛੇ ਜਾ ਕੇ ਕਹਿ ਰਿਹਾ ਆ 4 ਜਣੇ ਅੱਗੇ ਆ ਜਾਓ, ਦਾਬੂ ਹੋ ਗਿਆ ਵਾ, ਜਹਾਜ਼ ਜਾ ਰਿਹਾ। ਚਲਾ ਰਿਹਾ ਤੇ ਹੱਥ ਸ਼ੈਂਟਾ ਫੜਿਆ ਹੱਥ 'ਚ। ਆਹੋ, ਬ੍ਰੇਕ ਨਹੀਂ ਲਾਉਣ ਡਿਆ, ਰੋਕਣ ਡਿਆ। ਉਤਰਨ ਲੱਗਿਆ ਇਹ ਰੋਸਟਰ ਭਾਈ ਬੋਤਲ 'ਚ ਵੱਟੇ ਖੜਕਾ ਉਧਰ ਜਾਂਦੇ 3 ਟਰਾਲੀ ਬੋਤਲ ਪੱਟੇ ਪਾ ਕੇ ਚਲੋ ਨਿਕਲੋ। ਉਸਤਾਦ ਜੀ ਡਰਾਈਵਰ ਸੀ ਤੇ ਪਾਇਲਟ ਬਣ ਗਏ ਨਾ, ਤੇ ਸਾਰਿਆਂ ਨੂੰ ਕਹਿੰਦੇ ਜਹਾਜ਼ ਖਰਾਬ ਹੋ ਗਿਆ ਤੇ ਪੈਰਾਸ਼ੂਟ ਪਾ ਲਓ। ਤੇ ਉਸਤਾਦ ਜੀ ਸ਼ਲਵਾਰ ਚ ਵਾਹ ਭਰਾਉਂਦੇ। ਮੈਂ ਚੰਗੀ ਭਰ ਕੇ ਭਾਈ ਫੁਲਾ ਲਈ। ਮੈਂ ਕਿਹਾ ਭਾਈ ਆਪਣਾ ਜ਼ਾਤੀ ਪੈਰਾਸ਼ੂਟ ਆਪਣਾ ਹੀ ਆ। ਉਸਤਾਦ ਜੀ ਪਾਇਲਟ ਬਣ ਗਏ ਤੇ ਇੰਨਾ ਨਜ਼ਲਾ ਹੋਇਆ, ਟਿਸ਼ੂ ਹੀ ਟੂਜੂ, ਉੱਥੇ ਸਾਰੇ ਜਹਾਜ਼ ਟਿਸ਼ੂ ਕੀਤੇ। ਨਹੀਂ, ਅਨਾਉਂਸਮੈਂਟ ਹੁੰਦੀ ਨਾ, ਅੱਲਾ ਮਾਫੀ ਦੇਵੇ, ਕੋਈ ਖੁਦਾ ਨਾ ਖਾਸਾ ਨਿੱਕੀ ਹੋ ਜਾਏ ਨਾ, ਤੇ ਅਨਾਉਂਸਮੈਂਟ ਹੁੰਦੀ ਆ। ਡਰਾਈਵਰ ਉਹ ਪਾਇਲਟ ਕਰਦਾ ਵਾ। ਅੱਛਾ, ਕਈ ਮੈਂ ਤੁਹਾਨੂੰ ਆ ਪਿਛਲੀ ਵਾਰੀ ਮੈਂ 1-2 ਵਾਰੀ ਪਹਿਲੇ ਨਾ ਮੈਂ ਦੁਬਈ ਜਾ ਰਿਹਾ ਸੀ PIA ਦੇ ਜਹਾਜ਼ 'ਚ, ਤੇ PIA ਵੈਸੇ ਵੀ ਇੱਕ ਦਿਮਾਗ 'ਚ ਨਾ ਅਜੀਬ ਜਿਹਾ ਡਰ ਜਿਹਾ ਬੈਠਾ ਵਾ। ਤੇ ਉਹ ਨਾ ਹੁਣ ਰਸਤੇ 'ਚ ਜਹਾਜ਼ ਕੀ ਕਰ ਰਿਹਾ, ਮਤਲਬ ਵਾਈਬ੍ਰੇਟ ਕਰ ਇੰਜ ਹੋ ਰਿਹਾ ਸੀ ਇੰਜ। ਤੇ ਉਸਤਾਦ ਜੀ ਉਹ ਥੋੜੀ ਦੇਰ ਤੋਂ ਬਾਅਦ ਮੈਂ ਕਿਹਾ ਯਾਰ ਇਹ ਹੁੰਦਾ ਹੋਏਗਾ, ਇੱਦਾਂ ਹੁੰਦਾ ਹੋਏਗਾ, ਤੇ ਚੁੱਪ ਹੋਣੇ ਸਾਰੇ। ਅੱਛਾ, ਮੈਂ ਹੁਣ 에ਅਰ ਹੋਸਟਸ ਦੇ ਮੂੰਹ ਦੇ ਐਕਸਪ੍ਰੈਸ਼ਨ ਦੇਖ ਰਿਹਾ ਕਿ ਅਗਰ ਤੇ ਉਹ ਥੋੜੀ ਜਿਹੀ ਘਬਰਾਈ ਹੋਈ ਤੇ ਫਿਰ ਮੈਂ ਵੀ ਘਬਰਾਊਂਗਾ, ਜੇ ਨਾ ਘਬਰਾਈ ਹੋਈ ਤਾਂ ਉਹ ਈਜ਼ੀ ਨੇ। ਤੇ ਥੋੜੀ ਦੇਰ ਬਾਅਦ ਨਾ ਉਹ ਜ਼ਿਆਦਾ ਹੋ ਗਿਆ। ਫਰੀਦ ਸਾਹਿਬ 2 ਇਦਾਂ ਦੇ ਝਟਕੇ ਲੱਗੇ ਨੇ ਕਿ ਆਵਾਜ਼ਾਂ ਨਿਕਲ ਆਈਆਂ ਨੇ ਮੂੰਹ ਚੋਂ ਲੋਕਾਂ ਦੀਆਂ। ਆਵਾਜ਼ਾਂ ਇਦਾਂ ਦੀਆਂ ਨਿਕਲੀਆਂ ਨੇ ਕਿ ਜਿਹੜੇ ਉਹ 2-4 ਬੰਦੇ ਗੱਲਾਂ ਵੀ ਕਰ ਰਹੇ ਸੀ ਨਾ, ਤੇ ਉਹ ਵੀ ਸੁੰਨ ਹੋ ਗਏ ਨੇ, ਯਾਨੀ ਐਡੇ ਬੁਰੇ ਝਟਕੇ ਲੱਗੇ ਨੇ। ਤੇ ਮੈਂ ਉਸ ਟਾਈਮ ਪਹਿਲੀ ਵਾਰੀ ਜ਼ਿੰਦਗੀ 'ਚ ਫੀਲ ਕੀਤਾ ਕਿ ਗਏ, ਅੱਲਾ ਦੀ ਕਸਮ ਹੈ ਬਸ। ਫਿਰ ਉਹ ਡਰਾਈਵਰ ਦੀ ਆਈ, ਉਹਨੇ ਉਰਦੂ 'ਚ ਉਹਨੇ ਕਿਹਾ, PIA ਸੀ ਨਾ, तो उन्हें उर्दू 'ਚ कहने कहा जी हवा के तनाव के तबासम में वो इस वजह से ये हो रहा है, हम इंशाल्लाह इस पे कंट्रोल पा लेंगे, ये वो, तो ऐसा हो रहा है। उदों भाई मैं हिसाब लाया, मैं कहा साहब जी ਇਹ ਕੰਮ ਜਿਹੜਾ ਨਾ ਸਾਹ ਜੀ ਮਾੜਾ, ਉਹ ਕਸਮੇ ਵੀ ਮੈਂ ਉਦੋਂ 95% ਮੈਂ ਕਲਮੇ ਤੇ ਮੈਂ ਜੋ ਮੇਰੇ ਭਾਈ ਮਾਫੀਆਂ ਮੰਗ ਬਹੁਤ ਸੀ। ਉਸਤਾਦ ਜੀ ਮੈਂ ਜਿੰਨਾ ਸਫ਼ਰ ਕੀਤਾ ਨਾ ਜਹਾਜ਼ 'ਚ, ਕਰਾਚੀ ਵੀ ਅਸੀਂ ਜਾਂਦੇ ਸੀਗੇ, ਫੈਸਲਾਬਾਦੋਂ ਮੇਰੇ ਕਰਾਚੀ ਮੌਲਾ ਤੋਬਾ ਜਹਾਜ਼ 'ਚ ਗਏ ਆ। ਕਦੇ ਅੰਮੀ ਹੋਰਾਂ ਨੇ ਕਹਿ ਦੇਣਾ ਕਿ ਸਾਲਣ ਮੇਰੀ ਯਾਰ ਤੇਰੇ ਬੱਚਿਆਂ ਨੇ ਨਾ ਜਿਹੜਾ ਪਹਾੜੀ ਗਰਾਊਂਡ ਵਾਲਾ ਜਹਾਜ਼ ਉਹਦੇ ਚ ਇੰਨੇ ਥੁੱਕੀ ਲਾਈ ਸੀ ਨਿਆਣੇ ਕੁੱਟ ਕੇ ਕੱਢਿਆ ਉਹਨਾਂ ਨੇ ਯਾਰ ਨਹੀਂ ਯਾਰ ਤੁਸੀਂ ਯਾਰ ਭਾਈ ਫੈਸਲ ਨਾ ਇਦਾਂ ਦੀਆਂ ਗੱਲਾਂ ਤੇਰੇ ਤੂੰ ਆਪਣੇ ਬੱਚੇ ਨੂੰ ਜਦੋਂ ਕਾਪੀ ਨਵੀਂ ਲੈ ਕੇ ਦੇਣਾ ਨਾ,
ਉਹ ਪਹਿਲੇ ਸਫੇ ਤੇ ਸਿਰਫ ਲਿਖਦੇ ਆ ਆਪਣਾ ਨਾਮ, ਬਾਕੀ 99 ਸਫੇ ਤੇ ਸਿਰਫ ਪਾੜ ਕੇ ਜਹਾਜ਼ ਬਣਾਉਂਦੇ ਆ। ਤੁਹਾਡੇ ਇੰਨੇ ਘਰ ਜਹਾਜ਼ ਆ। ਇਹਦੇ ਘਰ ਹੈ ਐਸੇ ਜਹਾਜ਼ ਇਹਨਾਂ ਨੇ ਉਹ ਝਾਲ ਰਕਸ਼ਿਆਂ ਵਾਲੀ ਮਾਰਕੀਟ ਚੋਂ ਲਿਆ ਸੀ। ਆਹੋ ਤੂੰ ਨਾ ਹੀ ਕਰਦਾ, ਕਿਸੇ ਦਾ ਨਾ ਕਰਿਆ ਕਰੋ ਯਾਰ। ਜਹਾਜ਼ ਬਣਾ ਲਿਆ ਫੈਸਲ ਭਾਈ ਹੈਂ? ਨੇ, ਜਹਾਜ਼ ਬਣਾ ਲਿਆ ਭਾਈ ਫੈਸਲ ਨੇ। ਫਿਰ? ਮੈਂ ਕਿਹਾ ਜਹਾਜ਼ ਬਣਾ ਲਿਆ, ਉਹ ਕਹਿੰਦਾ ਯਾਰ ਇਹਨੂੰ ਬੜਾ ਮਾਰ ਕੇ ਵੇਚ ਲਿਆ ਹੁਣ ਉਸਤਾਦ ਜੀ ਰਕਸ਼ਾ ਚਲਾਉਂਦੇ ਸੀ ਤੇ ਪਾਇਲਟ ਬਣ ਗਏ। ਨੋ ਤੇ ਜਹਾਜ਼ ਚਲਾਉਣ ਲਈ ਇਹਨਾਂ ਨੇ ਕਿਹਾ ਸਾਨੂੰ ਉਹ ਲਵਾ ਕੇ ਦਿਓ ਜਿਹੜਾ ਕਿੱਕ। ਇੰਜ ਕਰਕੇ ਜਹਾਜ਼ ਭਾਈ ਆਪਣੀ ਫੈਸਿਲਿਟੀ ਹੈ ਨਾ, ਤੁਸੀਂ ਸਹੀ ਆ। ਫਲੈਕਸੀਬਿਲਿਟੀ ਹੈ। ਹਾਂ। ਮੈਨੂੰ ਉਹਦਾ ਮੈਂ ਉਹਦਾ ਈਜ਼ੀ ਹੁੰਦਾ। ਆਹ, ਫਰੀਦ ਨੇ ਵੀ ਭਾਈ ਜਹਾਜ਼ ਬਣਾ ਲਿਆ, ਠੱਕਿਆ ਜਾਂ ਜਹਾਜ਼ ਬਣਾਇਆ ਤੇ ਪੀਆਈ ਵਾਲਿਆਂ ਨਾਲ ਤਾਰੇ ਨਾਲ ਪੰਗੇ ਲੈਂਦੇ ਆ। ਕਹਿੰਦਾ ਹੁਣ ਵੇਖੋ ਤੁਹਾਡਾ ਕੀ ਹੁੰਦਾ ਹੈ। ਇੱਕ ਤੋਂ ਹੀ ਕਹਿੰਦਾ ਕੰਮ 에어ਪੋਰਟ ਦੇ ਬਾਹਰ ਹੁਣ ਵੇਖਣਾ ਮੈਂ ਤੁਹਾਡਾ ਕੀ ਕਰਦਾ। ਮਹੀਨੇ ਕੇ ਬਾਅਦ ਮੈਂ ਪੁੱਛਿਆ ਉਹ ਕਾਰ ਖਰਾਬ ਖਲੋਤਾ, ਕਹਿੰਦਾ ਯਾਰ ਜਹਾਜ਼ ਨੇ ਨਾ ਜ਼ਿੰਦਗੀ ਤਬਾਹ ਲੋਇਆ ਰਾਸ ਵੀ ਆ ਗਿਆ। ਲੋਇਆ ਨਹੀਂ ਰਾਸ ਆ। ਉਸਤਾਦ ਜੀ ਵੀ ਪਾਇਲਟ ਬਣ ਗਏ ਤੇ ਇੱਕ ਹੱਥ ਟੁੰਡੇ ਵੀ ਸੀ। 10,000 ਤੇ ਮੁੰਡਾ ਰੱਖਿਆ ਹੈਂਡਲ ਘਮਾਉਣ ਲਈ। ਆਪਣੀ 에ਅਰਲਾਈਨ ਬਣਾ ਲਈ। ਮੁੰਡਾ ਰੱਖਿਆ ਤੇ ਬਾਅਦ ਵਿੱਚ ਲੱਤਾਂ ਸਾਈਡ ਤੇ ਕਰਕੇ ਨਾਲੇ ਜਹਾਜ਼ ਚਲਾਉਂਦਾ, ਉਹਨੂੰ ਕੋ ਪਿੰਨੀਆਂ ਘਟਾਉਣ ਦੇ। ਯਾਰ ਕਿਹੜਾ ਜ਼ਿਆਦਾ ਖਰਾਬ ਹੀ ਕਰ ਰਿਹਾ ਹੈ। ਚਾਹ ਤੇ 에ਅਰਲਾਈਨ ਨਾਮ ਰੱਖਿਆ। ਫੈਸਲ ਭਾਈ ਪਾਇਲਟ ਤੇ ਦੇਖੋ ਬਣਿਆ ਤਾਂ ਲੱਗਦਾ 28 ਦੀ ਜਗ੍ਹਾ ਤੇ ਨਿਓਲਾ ਲਾਇਆ ਓਏ ਪਾਗਲ ਆ, ਇਹਦੀ ਰਿਸਪੈਕਟ ਜ਼ਰੂਰੀ ਹੈ ਟਾਈ ਦੀ। ਹਾਂ ਫੈਸਲ ਭਾਈ ਪਾਇਲਟ ਬਣ ਗਿਆ ਤੇ ਇੱਕਦਮ ਹੀ ਪਿੱਛੇ ਆ ਕੇ ਸਵਾਰੀਆਂ ਨੂੰ ਕਹਿੰਦੇ ਤੁਸੀਂ ਬੋਰ ਹੁੰਦੇ ਨਾ, ਮੈਂ ਤੁਹਾਨੂੰ ਧੌਣ ਨਾਲ ਸਰੀਆ ਵਿੰਗਾ ਕਰਨ ਵਾਲੀ ਵੀ ਆਈਟਮ ਕਰਕੇ ਜਹਾਜ਼ ਦੇ ਅੰਦਰ ਹੀ। ਇੱਕ ਜਗ੍ਹਾ ਭਾਈ ਦਾਨਸ਼ ਨੇ ਵੀ ਟੂਪਾਂ ਤੋੜੀਆਂ, ਉਹ ਭਾਈ ਟੂਪਾਂ ਨਦੀ ਉਹਨਾਂ ਨੇ ਬਾਂਸਾਂ ਨੂੰ ਚਿੱਟਾ ਰੰਗ ਪਾ ਦਿੱਤਾ। ਉਹਦੇ ਭਾਈ ਲੱਕ ਟੁੱਟ ਗਏ। ਪਹਿਲੀ ਡੂਬ ਸਮਝ ਕੇ ਤੋਂ ਉਹ ਚਿੱਟੇ ਲੋਹੇ ਦੇ ਪੈਪ ਸੀ। ਫੈਸਲ ਪਾਇਲਟ ਹੁੰਦੇ ਸੀ ਭਾਈ, ਟਰਾਈ ਦੇਣ ਗਏ ਉੱਥੇ 에ਅਰਪੋਰਟ ਤੇ ਉਹਨਾਂ ਨੂੰ ਕਹੀ ਆਂਦੇ ਆਪਣੀਆਂ ਕਿੰਨੀਆਂ ਲਾ ਰਹੀਆਂ ਵਾ ਆਪਣੇ ਲਾ ਰਹੀਆਂ। ਆਵਾਜ਼ ਦਾ ਮੂੰਹ ਵੇਖ ਲਓ, 12 ਸੂਈਆਂ ਵਾਲਾ ਕਲਾਕ ਹੁੰਦਾ। ਘੰਟੇ ਦੀ ਆਪਣੀ ਸੀ। ਇਹਦਾ ਮੂੰਹ ਦੇਖ ਲਓ, ਅੱਧ ਪਾ ਦੀ ਮੰਜੀ ਹੁੰਦੀ। ਇਹਦਾ ਮੂੰਹ ਵੇਖ ਲਓ, ਕੇਕ ਨੂੰ ਕੀੜਾ ਲੱਗਾ ਹੁੰਦਾ। ਓਏ ਜਾਨਵਰਾਂ ਵਾਲੀ ਮੰਡੀ 'ਚ ਫੈਸਲ ਜਾ ਕੇ 12 ਸਿੰਘੇ ਦਾ ਰੇਟ ਪੁੱਛਣਾ, ਕਹਿੰਦਾ ਆਹ ਦਰਜਨ ਸਿੰਘਾ ਕਿੰਨੇ ਦਾ। ਦਰਜਨ ਸਿੰਘ। ਮੈਂ ਦਰਜਨ ਸਿੰਘਾ। ਅੱਛਾ ਯਾਰ ਮੇਰੀ ਗੱਲ ਸੁਣੋ, ਆਪਾਂ ਇੱਕ ਕਸੌਟੀ ਪ੍ਰੋਗਰਾਮ ਨਾ ਸ਼ੁਰੂ ਕਰੀਏ। ਕਸੌਟੀ ਤੇ ਜੇ ਬੰਦਾ ਲੱਭੀ ਦਾ ਜਿੱਜ ਬੰਦਾ ਲੱਭੀਦਾ, ਜਿੱਦਾਂ ਆਫਤਾਬ ਇਕਬਾਲ ਸਾਹਿਬ ਕਰਦੇ ਆ, ਆਪਾਂ ਉਹਦੀ ਪੈਰੋਡੀ ਕਰਦੇ ਆ। ਠੀਕ। ਲਓ ਜੀ, ਇੱਕ ਚੀਜ਼ ਆ ਮੇਰੇ ਜ਼ਿਹਨ 'ਚ, ਮੈਂ ਤੁਹਾਨੂੰ ਦੱਸਦਾ। ਮੇਰੇ ਜ਼ਿਹਨ 'ਚ ਇੱਕ ਬੰਦਾ ਵਾ। ਬੰਦਾ ਓਕੇ। ਇੱਕ ਬੰਦਾ ਤੁਸੀਂ ਮੇਰੇ ਕੋਲ ਕਰਨੇ ਨੇ 10 ਸਵਾਲ। 10 ਠੀਕ ਘੱਟ ਨੇ। ਬੰਦਾ ਹੈ ਯਾਰ ਕਿ ਇਹਨਾਂ ਚੋਂ ਕੋਈ ਨਹੀਂ 10 ਸਵਾਲ ਕਰਨੇ ਤੁਸੀਂ। 10 ਸਵਾਲ ਕਰਨੇ ਨੇ। 10 ਤੋਂ ਬਾਅਦ ਤੁਸੀਂ ਪਹਿਲੇ ਨਹੀਂ ਆਈਡੀਆ ਲਾਉਣਾ ਆ ਇਹ ਨਹੀਂ ਕਹਿਣਾ। ਹਾਂ, ਜਵਾਬ ਜਾਂ ਇੱਕੋ ਵਾਰੀ ਆਖਰ ਤੇ ਦੇਣਾ। ਪਹਿਲੇ ਨਹੀਂ ਕਹਿਣਾ ਕਿ ਆਹ ਤਾਂ ਨਹੀਂ। ਠੀਕ ਹੈ ਜੀ। ਲੇਕਿਨ ਇੱਕ ਗੱਲ, ਸਾਨੂੰ ਕਿੱਦਾਂ ਪਤਾ ਲੱਗੇਗਾ ਜੀ ਬੰਦਾ ਉਹੀ? ਮੈਂ ਸਹੀ ਵੀ ਦੱਸਦਾ, ਤੁਸੀਂ ਕਹਿਣਾ ਨਹੀਂ ਹੋ। ਨਹੀਂ ਮੈਂ ਸਹੀ ਦੱਸਾਂ। ਯਾਰ ਕੁਝ ਲਿਖ ਕੇ ਰੱਖੋ ਨਾ ਚਲੋ ਮੋਬਾਈਲ ਜੀ, ਭਾਜੀ 15 ਸਵਾਲ ਪੈਣ। ਠੀਕ 15 ਲੇਕਿਨ ਸਹੀ 16 ਕਰ ਲਓ, 4 ਚੁੱਕੇ 16। ਚਲੋ ਜੀ 4 ਚੁੱਕੇ 16 ਸਵਾਲ ਪੈਣ। ਬੰਦਾ ਮੈਂ ਸੋਚ ਲਿਆ। ਆ ਲੋ ਸ਼ੁਰੂ। ਚਲੋ ਜੀ। ਹਾਂਜੀ ਪਾਕਿਸਤਾਨੀ ਹੈ। ਹਾਂਜੀ ਜ਼ਿੰਦਾ। ਹਾਂਜੀ ਜ਼ਿੰਦਾ। ਮਰ ਗਿਆ? ਉਹ ਨਹੀਂ ਇਹੀ ਸਵਾਲ ਸੀ। ਉਹ ਸਵਾਲ ਸਾਰਾ ਕਰਤਾ ਹੀ। ਅੱਛਾ। ਨਹੀਂ ਇੱਕ ਹੋ ਗਿਆ ਤੇਰਾ। ਨਹੀਂ ਇਹ ਨਹੀਂ। ਕੈਸਾ ਜਾਹਲ ਆ? ਉਹਨੇ ਕਿਹਾ ਜ਼ਿੰਦਾ, ਮੈਂ ਕਿਹਾ ਹਾਂ। ਕਹਿੰਦਾ ਮਰ ਗਿਆ, ਮੈਂ ਕਿਹਾ ਨਹੀਂ। 2 ਸਵਾਲ ਕਰਾ ਲੈ, ਗੱਲ ਇੱਕੋ ਹੀ ਆ। ਓਏ ਤੂੰ ਕੌਣ ਆ? ਨਹੀਂ ਸਾਜੀ ਹੈ ਨਹੀਂ। ਨਿਕਲੋ। ਇਹ 12 ਹੀ ਸਵਾਲ ਨੇ, 4 ਤੇ ਉਹਨੇ ਜ਼ਾਇ ਕਰਨੇ। ਚਲੋ ਜੀ ਅਗਲੋ 3 ਸਵਾਲ ਹੋ ਗਏ। ਚਲੋ ਜੀ। ਜ਼ਿੰਦਾ ਉਹ ਪਾਕਿਸਤਾਨੀ ਹੈ। ਪਾਕਿਸਤਾਨੀ ਤੇ ਜ਼ਿੰਦਾ। ਸਿੰਧੀ ਹੈ। ਯਾਰ ਫੈਸਲ ਭਾਈ ਕੀ ਸਿੰਧੀ ਨਹੀਂ। ਇਹ ਕਸੋਟੀ ਰਹਿੰਦੇ ਤਾਂ ਕਸੋਟਾ ਫੜੇ ਨਾ ਇੱਕ। ਯਾਰ ਉਹ ਯਾਰ ਤੈਨੂੰ ਉਹਦਾ ਕੀ ਆ? ਉਹਨੇ 3 ਆਪਣੇ ਕਰ ਲਏ ਤੂੰ। ਚੱਲ ਸਿਆਸਤ ਨਾਲ ਤਾਲੁਕ। ਨਹੀਂ ਬਣ। 5 ਹੋ ਗਏ। ਸਿੰਗਰ। ਨਹੀਂ। ਅੱਛਾ। ਫਨਕਾਰ ਹੈ। ਹਾਂ ਹਾਂ ਵਾਕਈ 7 ਹੋ ਗਏ। ਹਾਂਜੀ ਫਨਕਾਰ। ਵਾਕਈ ਵਾਲਾ ਵੀ ਨਾ ਗਣਵਾ ਦੇ। ਹਾਂਜੀ ਫੈਸਲ ਪੁੱਛ ਯਾਰ। ਮੁੱਛਾਂ ਰੱਖੀਆਂ ਉਹਨੇ। ਉਹ ਲੱਖ ਤੇ ਦੂਜਾ ਫੈਸਲ। ਨਹੀਂ ਸਵਾਲ ਸਾਜੀ ਹਾਂਜੀ ਰੱਖੀਆਂ ਯਾਰ, ਰੱਖੀਆਂ। ਮੁੱਛਾਂ ਨਾਲ ਵੀ ਪਤਾ ਲੱਗਦਾ ਇਹਨਾਂ ਮੁੱਛਾਂ ਹੈਗੀਆਂ ਨੇ। 8 ਸਵਾਲ ਹੋ ਗਏ। ਚਲੋ ਜੀ। ਅੱਛਾ ਪਾਕਿਸਤਾਨੀ ਕਿ ਇੰਡੀਆ? ਓਏ ਤੂੰ ਪੁੱਛ ਲਿਆ ਵਾ। ਪਾਕਿਸਤਾਨੀ 9 ਹੋ ਗਏ। ਨਹੀਂ 1 ਮਿੰਟ। ਪਾਕਿਸਤਾਨੀ ਆ। ਜੇ ਪੁੱਛ ਲਿਆ ਸੌਰੀ ਉਸਤਾਦ ਜੀ ਕਿਹੜੀ ਇਹ ਨਹੀਂ ਅੰਨੇ ਸੁੱਤਾ ਤੂੰ। ਉਹ ਨਹੀਂ ਪਹਿਲਾਂ ਤੁਸੀਂ ਵਕਫਾ ਵੀ ਲਿਆ ਵਿੱਚ। ਜਸਟ ਅ ਮਿੰਟ। ਅੱਛਾ ਉਹਦੀ ਦਾੜੀ ਹੈਗੀ? ਨਹੀਂ। ਕਾਮੇਡੀ ਨਾਲ ਤਾਲੁਕ ਆ। ਕਾਮੇਡੀ ਨਾਲ। ਹਾਂ
10 ਹੋ ਗਏ ਉਹਦੀ ਤਰਫ ਤੁਰੋ ਨਾ ਫਰੀਦ ਸਾਹਿਬ 10 ਹੋ ਗਏ 10 ਸਟੇਜ ਜਾਂ ਫਿਲਮ? ਸਟੇਜ 11 ਹੋ ਗਏ ਓਨਲੀ ਸਟੇਜ 11 ਹੋ ਗਏ ਮੁੱਛਾਂ ਵੀ ਹੈ। ਯਾਨੀ ਉਸਤਾਦਾਂ 'ਚ ਨਾਮ ਆਉਂਦਾ ਉਹਨਾਂ ਦਾ। ਹਾਂ ਅੱਛਾ 12 ਹੋ ਗਏ 12 ਹੋ ਗਏ ਸਿਹਤ ਵੱਲੋਂ ਤੰਗੀ ਆ। ਨਹੀਂ 13 ਹੋ ਗਏ 2 ਰਹਿ ਗਏ ਸਵਾਲ ਉਹਨਾਂ ਨੂੰ ਸ਼ੂਗਰ ਤੇ ਨਹੀਂ? ਇਹ ਮੈਨੂੰ ਇਹ ਨਹੀਂ ਸਵਾਲ ਪਤਾ ਇੰਨੀ ਦੂਰ ਤੱਕ ਮੈਂ ਉਹਨਾਂ ਨੂੰ ਨਹੀਂ ਜਾਣਦਾ ਇਹ ਸਵਾਲ ਵੀ ਨਹੀਂ ਹੈ ਫਿਰ। ਚਲੋ ਠੀਕ 13 ਹੋ ਗਏ 13 ਹੋ ਗਏ 13 ਹੋ ਗਏ। 13 ਹੋ ਗਏ ਚਲੋ ਜਲਦੀ ਅੱਛਾ ਪੁਰਾਣੇ ਅਦਾਕਾਰਾਂ 'ਚ ਜਾਂ ਨਵਿਆਂ 'ਚ? ਨਹੀਂ ਅਦਾਕਾਰ ਤੇ ਹੈ ਹੀ ਨਹੀਂ ਉਹ ਉਹ ਸਟੇਜ ਆਰਟਿਸਟ ਨਾ। ਫਿਲਮਾਂ 'ਚ ਨਹੀਂ ਕੰਮ ਕੀਤਾ, ਸਿਰਫ ਸਟੇਜ ਐਕਟਰ ਨੇ। ਹਾਂ ਹਾਂਜੀ ਪੁਰਾਣੇ ਵਾਲਾ ਦੱਸਾਂ ਕਿ ਪੁਰਾਣੇ ਵਾਲਾ। ਹਾਂਜੀ ਪੁਰਾਣਿਆਂ ਚ 14 ਹੋ ਗਏ ਪੁਰਾਣੇ 'ਚ। ਇੱਕ ਰਹਿ ਗਿਆ ਭਾਈ ਮੁੱਛਾਂ ਹੈਗੀਆਂ ਨੇ, ਇੱਕ ਰਹਿ ਗਿਆ ਮੁੱਛਾਂ ਹੈ ਨੇ। ਸ਼ਾਦੀਆਂ ਉਹਨਾਂ ਦੀਆਂ ਇੱਕ ਤੋਂ ਜ਼ਿਆਦਾ ਨੇ। ਇੱਕੋ ਹੀ ਨੇ 15 ਪੂਰੇ ਹੋ ਗਏ ਹਾਰ ਗਏ ਤੁਸੀਂ 15 ਨਹੀਂ ਨਹੀਂ ਜੀ 16 ਚਲੋ ਜੀ 16 ਵੀ ਕਰ ਇਹ ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਜਵਾਬ ਦੱਸ ਦਿੰਦਾ ਵਾ। ਚਲੋ ਠਹਿਰ ਜਾਓ। ਉਸਤਾਦ ਜੀ ਮੈਨੂੰ ਪਤਾ ਲੱਗ ਗਿਆ। ਕਨਫਰਮ ਕਰ ਲਓ ਇੱਕ ਵਾਰ। ਤਾਰਕ ਜਵੇਦ ਸਾਹਿਬ। ਨਹੀਂ 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 ਸ਼ਾਦੀ ਨਹੀਂ ਫੈਸਲਾਬਾਦ ਨਾਲ ਤਲਕ ਹੈ ਉਹਨਾਂ ਦਾ। ਹਾਂਜੀ ਅੱਛਾ ਸਵਾਲ। ਓਕੇ 16 ਪੂਰੇ ਹੋ ਗਏ ਭਾਈ ਚਲੋ ਚਲੋ ਦੱਸਣ ਲੱਗੇ 16 ਪੂਰੇ ਹੋ ਗਏ ਦੱਸਣ ਲੱਗੇ ਕਿਹਨੇ ਦੱਸਣਾ ਇਹ ਵੀ ਦੱਸੋ ਫੈਸਲ ਭਾਈ। ਫੈਸਲ ਭਾਈ ਦੱਸਣ। ਹਾਂਜੀ ਫੈਸਲ ਭਾਈ ਚੇਦਾ ਨਾ ਕਰਿਓ, ਸਹੀ ਜਵਾਬ ਦਿਓ। ਆਰਫ ਚਾਲਾ ਯਾਰ ਹਾਰ ਗਏ ਕੀ ਭਾਈ ਬਦਤਮੀਜ਼ੀ। ਭਾਈ ਨਾ ਅੱਜ ਦਾ ਜਿਹੜਾ ਕਰੈਕਟਰ ਸੀ ਨਾ ਉਸਤਾਦ ਜੀ ਇੱਕ ਮਿੰਟ 16 ਪੂਰੇ ਹੋ ਗਏ ਉਹਨੇ- ਨਹੀਂ ਨਹੀਂ ਨਹੀਂ। ਮਜ਼ਾਕ ਕੀਤਾ ਤੁਹਾਨੂੰ ਫੈਸਲਾ ਦੀ ਕਿਹੜੀ ਕਸੌਟੀ ਹੁੰਦੀ ਜਵਾਬ ਦਿੰਨੇ ਆ ਉਸਤਾਦ ਇਹ ਕਿਹੜੀ ਕਸੌਟੀ ਹੁੰਦੀ ਤੇ ਆਹ ਕਿਹੜੀ ਗੱਲ ਹੁੰਦੀ, ਤੁਸੀਂ ਵਿੱਚ ਫੋਨ ਹੀ ਸੁਣੀ ਜਾਂਦੇ ਹੋ। ਅਸੀਂ ਹੁਣ ਕਰਦੇ ਆ ਯਾਰ ਆਹ ਕੀ ਬਕਵਾਸ ਹੈ ਉਹ ਯਾਰ ਉਸਤਾਦ ਜੀ ਮੈਂ ਤੁਹਾਨੂੰ ਦੇਣਾ ਜਵਾਬ। ਇੱਕ ਨੇ ਜਵਾਬ ਦੇਣਾ ਆਪਸ ਚ ਸਲਾਹ ਕਰਕੇ ਦੇ ਲਓ ਯਾਰ ਅੱਛਾ ਜੀ ਜਵਾਬ ਸੁਣ ਲਓ। ਆਪਸ ਚ ਸਲਾਹ ਕਰਕੇ ਜਵਾਬ ਉਹ ਦੇ ਤਾਂ ਨਾ ਲਓ ਮੂੰਹ ਨੇੜੇ। ਇਦਾਂ ਦੇ 4 ਜਵਾਬ ਹੋ ਜਾਣੇ ਆ ਹੋ ਸਕਦਾ ਤੇਰੇ ਸਾਹਿਬ। ਮੈਂ ਕਿਹਾ ਹੀ ਕੁਝ ਨਹੀਂ। ਮੈਂ ਤਾਂ ਹੀ ਕਹਿੰਦਾ ਤੂੰ ਕੁਛ ਨਾ ਕਹੀ। ਠੀਕ ਹੈ। ਭਾਈ ਨੇ ਮੈਂ 10 ਗਿਣਨੇ ਨੇ ਮੁੱਛਾਂ ਹੁਣ ਵਾਲਾ ਆਰਟਿਸਟ ਕਿਹੜਾ ਯਾਰ? 1 2 ਹੁਣ ਜਿਹਨੇ ਵੀ ਕਿਹਾ ਮੈਂ ਉਹੀ ਮੰਨਣਾ ਜੇ ਮੈਂ ਰੋਕ ਲਓ ਆਪਾਂ ਹੀ ਰੋਕਣਾ ਦੇ ਮੁੱਛਾਂ ਵਾਲਾ ਆਰਟਿਸਟ ਕਿਹੜਾ ਵਾ ਯਾਰ? 3 4 ਤੁਹਾਡੇ ਨਾਲ ਉਹਨਾਂ ਦਾ ਇੱਕ ਸਵਾਲ ਦੇ ਦਿਓ। ਚਲੋ ਉਸਤਾਦ ਜੀ ਤੁਹਾਡੇ ਨਾਲ ਕੋਈ ਉਹਨਾਂ ਦਾ ਸ਼ੋਅ ਵੀ ਹੈ? ਯਾਰ ਇਹ ਕੀ ਗੱਲ ਇਹ ਕੀ ਗੱਲ ਠੀਕ ਆ ਠੀਕ ਆ। ਇਹ 16 ਪਹਿਲੇ ਮੈਂ 15 ਕਹੇ ਸੀ ਉਹਨੇ ਕਿਹਾ 16 ਕਰ ਲਓ ਇਦਾਂ ਤੇ ਤੂੰ ਉਸ ਤੋਂ ਬਾਅਦ ਕਹੇਗਾ ਆਖਰੀ ਮੇਰਾ ਦੱਸ ਮੇਰੇ ਤੇ 3-4 ਹੀ ਨੇ। ਪਰ ਤੂੰ ਫਿਰ ਜੇ ਤੁਸੀਂ ਸਲਾਹ ਕਰ ਲਓ ਹੁਣ ਇੱਕੋ ਨੇ ਜਵਾਬ ਦੇਣਾ ਜਿਹੜਾ ਦੇਣਾ ਚਲੋ ਠੀਕ ਹਾਂਜੀ ਠੀਕ ਹੈ। ਦੱਸੋ ਜੀ ਤੁਹਾਡੇ ਨਾਲ ਕੋਈ ਸ਼ੋਅ ਹੈ? ਨਹੀਂ ਇਹ ਨਹੀਂ ਮੈਂ ਦੱਸਣਾ ਨਹੀਂ। ਇਹ ਨਹੀਂ ਮੈਂ ਦੱਸਣਾ ਇਹ ਅਗਲੀ ਕਸੌਟੀ ਚ ਹਾਂਜੀ ਅਛੂ ਖਾਨ ਸਾਹਿਬ। ਯੈਸ ਐਸੇ ਲਈ ਸਵਾਲ ਯੈਸ ਯੈਸ ਇਹ ਕਿੱਦਾਂ ਤੈਨੂੰ ਪਤਾ ਲੱਗਾ ਉਸਤਾਦ ਜੀ ਬਸ ਅੱਛੂ ਖਾਨ ਸਾਹਿਬ ਲੋ ਜੀ ਨਾਜ਼ਰੀਨ ਅੱਜ ਦਾ ਪ੍ਰੋਗਰਾਮ ਮੁੱਕ ਗਿਆ ਇਨਸ਼ਾਅੱਲਾ ਅਸੀਂ ਪ੍ਰੋਗਰਾਮ 'ਚ ਨਾ ਕੁਝ ਕਰ ਰਹੇ ਹਾਂ ਥੋੜਾ ਜਿਹਾ ਬਸ 2-4 ਦਿਨ ਲੱਗਣੇ ਨੇ ਇਨਸ਼ਾਅੱਲਾ ਠੀਕ ਹੋ ਜਾਏਗਾ ਕਸੌਟੀ ਵੀ ਰੱਖਾਂਗੇ ਵਿੱਚ ਮੈਂ ਵੀ ਜਿਹੜੇ ਪੁੱਛਿਆ ਕਰਾਂਗਾ ਕਿਹੜਾ ਜਾਨਵਰ ਆ ਕਿਹੜੀ ਸਬਜ਼ੀ ਆ ਹਾਂ ਠੀਕ ਹੈ। ਉਸਤਾਦ ਸਬਜ਼ੀ ਜੀ ਇੱਕ ਮੈਂ ਵੀ ਸਵਾਲ 10 ਸਵਾਲ ਤੁਸੀਂ ਨਹੀਂ ਉਹ ਹੁਣ ਨਹੀਂ ਕਰਨਾ ਟਾਈਮ ਪੂਰਾ ਹੋ ਸਾਡੀ ਵੇਖ ਗਿਆ ਲਓ। ਅਗਲੇ 'ਚ ਕਰਾਂਗੇ ਅਗਲੇ 'ਚ ਲੋ ਜੀ ਨਾਜ਼ਰੀਨ ਔਰ ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ 2 ਵਾਕਿਆਤ ਹੋਏ ਨੇ ਜਿਹੜੇ ਇੱਕ ਤੇ ਅੱਜ ਹੋਇਆ ਸਾਡੇ ਡਾਕਟਰ ਅਮਰ ਲਿਆਕਤ ਸਾਹਿਬ ਵਾਲਾ ਔਰ ਇੱਕ ਹੋਇਆ ਸੀ ਸਿੱਧੂ ਮੂਸੇਵਾਲੇ ਸਾਹਿਬ ਜਿਹੜੇ ਨੇ ਉਹਨਾਂ ਦਾ ਸਿੱਧੂ ਮੂਸੇਵਾਲਾ ਤੁਸੀਂ ਯਕੀਨ ਕਰੋ ਕਿ ਮੈਂ ਉਹਨਾਂ ਦੀ ਵੀਡੀਓ ਜਾਂ ਉਹਨਾਂ ਦੇ ਬਾਰੇ 'ਚ ਮੈਂ ਸਿਰਫ ਨਾ ਮੈਨੂੰ ਇਸੇ ਇੰਤਜ਼ਾਰ 'ਚ ਇੰਨਾ ਟਾਈਮ ਲੰਘ ਗਿਆ ਕਿ ਮੈਂ ਕਵਾਂਗਾ ਕੀ ਮੈਨੂੰ ਮਤਲਬ ਉਹ ਐਡਾ ਵੱਡਾ ਹਾਦਸਾ ਹੈ ਕਿ ਮੈਨੂੰ ਸਮਝ ਨਹੀਂ ਸੀ ਆ ਰਹੀ ਮੈਂ ਕਵਾਂਗਾ ਕੀ ਔਰ ਸੇਮ ਇਹੀ ਕੰਡੀਸ਼ਨ ਬਹੁਤ ਆਰਟਿਸਟਾਂ ਦੀ ਸੀ ਮੈਂ ਗੁਰਦਾਸ ਮਾਨ ਸਾਹਿਬ ਦਾ ਇੰਟਰਵਿਊ ਦੇਖਿਆ ਉਹ ਗੱਡੀ 'ਚ ਬੈਠੇ ਨੇ ਤੇ ਉਹ ਇੱਕ ਮਾਈਕ ਵਾਲਾ ਉਹਨਾਂ ਦੇ ਘਰੋਂ ਕਿਤੇ ਨਿਕਲੇ ਨੇ ਤੇ ਉਹਨਾਂ ਨੇ ਕਿਹਾ ਯਾਰ ਮੈਨੂੰ ਉਹਨਾਂ ਨੇ ਕਿਹਾ ਜੀ ਮੈਨੂੰ ਕੁਝ ਸਮਝ ਹੀ ਨਹੀਂ ਆ ਰਹੀ ਸ਼ਬਦ ਹੀ ਨਹੀਂ ਮਿਲ ਰਹੇ ਮੈਨੂੰ ਕੁਝ ਮੈਂ ਕੀ ਕਵਾਂ ਸੇਮ ਮੇਰੀ ਕੰਡੀਸ਼ਨ ਸੀ ਠੀਕ ਹੈ ਜੀ ਤੇ ਮੈਂ ਸਿਰਫ ਇੱਕ ਪੋਸਟ ਪਾਈ ਸੀ ਅਗਲੇ ਦਿਨ ਇੰਸਟਾ ਤੇ ਉੱਤੇ ਮੈਂ ਲਿਖਿਆ ਸੀ ਕਿ ਸਿੱਧੂ ਭਾਜੀ ਤੁਹਾਨੂੰ ਮਾਰਨ ਵਾਲੇ ਨੂੰ ਸਿਰਫ ਇੰਨੀ ਕੁ ਗਲਤੀ ਲੱਗੀ ਉਹਨੂੰ ਸਿਰਫ ਇੰਨਾ ਕੁ ਉਹਨੂੰ ਨਹੀਂ ਪਤਾ ਲੱਗਾ ਵੀ ਉਹ ਤੁਹਾਨੂੰ ਮਾਰ ਕੇ ਨਹੀਂ ਗਿਆ ਉਹ ਤੁਹਾਨੂੰ ਹਮੇਸ਼ਾ ਲਈ ਜ਼ਿੰਦਾ ਕਰ ਗਿਆ ਵਾਹ ਵਾਹ ਵਾਹ। ਠੀਕ ਹੈ ਨਾ ਇਹ ਉਸ ਮਾਰਨ ਵਾਲੇ ਨੂੰ ਪਤਾ ਹੀ ਨਹੀਂ ਲੱਗਾ ਵੀ ਉਹ ਤੁਹਾਨੂੰ ਮਾਰਨ ਨਹੀਂ ਲੱਗਾ ਉਹ ਤੁਹਾਨੂੰ ਜ਼ਿੰਦਾ ਕਰ ਗਿਆ ਵਾਹ ਵਾਹ। ਠੀਕ ਹੈ ਨਾ ਤੇ ਭਾਜੀ ਬਸ ਇਹਨਾਂ ਦੀ ਤੇ ਉਹ ਉਸ ਵਜ੍ਹਾ ਤੋਂ ਨਾ ਮੈਨੂੰ ਹੁਣ ਵੀ ਨਹੀਂ ਸਮਝ ਆ ਰਹੀ ਮੈਂ ਕੀ ਕਵਾਂ ਮੈਨੂੰ ਨਹੀਂ ਸਮਝ ਆ ਰਹੀ ਇਸ ਤੋਂ ਮੈਂ ਕੁਝ ਨਹੀਂ ਸੀ ਕਿਹਾ ਤੇ ਅੱਜ ਡਾਕਟਰ ਅਮਰ ਲਿਆਕਤ ਸਾਹਿਬ ਠੀਕ ਹੈ ਜੀ ਮੈਂ ਉਹਨਾਂ ਦੇ ਬਾਰੇ ਸੁਣਿਆ ਨਾ ਤੇ ਮੈਨੂੰ ਇਹ ਲੱਗਾ ਕਿ ਯਾਰ ਆਰਟਿਸਟ ਜਿਹੜੇ ਹੁੰਦੇ ਨੇ ਨਾ ਠੀਕ ਆ ਪਬਲਿਕ ਦੀ ਪ੍ਰਾਪਰਟੀ ਹੁੰਦੀ ਨੋ ਡਾਊਟ ਪਬਲਿਕ ਦੀ ਪ੍ਰਾਪਰਟੀ ਹੁੰਦੀ ਆਰਟਿਸਟ ਲੇਕਿਨ ਯਾਰ ਆਰਟਿਸਟ ਦੀਆਂ ਕਿਆ ਬੀਵੀਆਂ ਵੀ ਪਬਲਿਕ ਦੀ ਉਹਨਾਂ ਦੀ ਡਿਸਕਸ ਕਰਨਾ ਵੀ ਪਬਲਿਕ ਦੀ ਪ੍ਰਾਪਰਟੀ ਹੁੰਦੀ ਹੈ ਕਿਆ ਆਰਟਿਸਟ ਦੇ ਜ਼ਾਤੀ ਮਾਮਲਾਤ ਘਰ ਦੇ ਵੀ ਅਗਰ ਕਿਸੇ ਨੂੰ ਪਤਾ ਲੱਗ ਜੇ ਤੇ ਉਹ ਵੀ ਸੋਸ਼ਲ ਮੀਡੀਆ ਤੇ ਡਿਸਕਸ ਕਰਨਾ ਪਬਲਿਕ ਦੀ ਪ੍ਰਾਪਰਟੀ ਹੁੰਦੀ ਹੈ ਕਿ ਆਰਟਿਸਟ ਦੀ ਆਪਣੀ ਲਾਈਫ ਆਪਣੀ ਇੱਜ਼ਤ ਆਪਣੀਆਂ ਬੇਟੀਆਂ ਆਪਣੇ ਬੇਟੇ ਆਪਣੀ ਬੁੱਢੀ ਨਾ ਅਗਰ ਉਹਦਾ ਕੋਈ ਜ਼ਾਤੀ ਅੰਦਰੂਨੀ ਘਰ 'ਚ ਮਾਮਲਾ ਵਾ ਤੇ ਉਹ ਮੀਡੀਆ ਵਾਲੇ ਜਾਂ ਕਿਤੋਂ ਪਤਾ ਲੱਗਦਾ ਕਿ ਜੀ ਇਹ ਹੋ ਗਿਆ ਉਹ ਹੋ ਗਿਆ ਤੇ ਕਿਆ ਉਹ ਵੀ ਪਬਲਿਕ ਪ੍ਰਾਪਰਟੀ ਹੁੰਦੀ ਹੈ
ਨਹੀਂ ਸਰ, ਉਹ ਪਬਲਿਕ ਪ੍ਰਾਪਰਟੀ ਨਹੀਂ ਹੁੰਦੀ। ਪਬਲਿਕ ਪ੍ਰਾਪਰਟੀ ਆਰਟਿਸਟ ਦਾ ਫਨ ਹੁੰਦਾ। ਯਾਨੀ ਮੈਂ ਅਗਰ ਅਸੀਂ ਕਾਮੇਡੀ ਕਰਦੇ ਆ ਜਾਂ ਬਾਹਰ ਜਾਂਦੇ ਆ ਤੇ ਕਿਸੇ ਨੂੰ ਇਹ ਤਾਂ ਨਹੀਂ ਗਰਜ਼ ਮੇਰੇ ਕਿੰਨੇ ਬੱਚੇ ਨੇ, ਮੇਰੇ ਕਿੰਨੇ ਰਿਸ਼ਤੇਦਾਰ ਨੇ, ਠੀਕ ਹੈ ਜੀ, ਮੇਰਾ ਕੀ ਜ਼ਿੰਦਗੀ ਦਾ, ਮੇਰਾ ਕੀ ਮੇਰੀ ਬੀਵੀ ਨਾਲ ਮੇਰਾ ਕਿਸ ਦਾ ਰਿਲੇਸ਼ਨ ਆ, ਠੀਕ ਹੈ ਜੀ। ਇਹ ਤਾਂ ਨਹੀਂ, ਇਹ ਤਾਂ ਮੈਨੂੰ ਰਾਈਟਸ, ਇਹ ਤੇ ਆਰਟਿਸਟ ਨੂੰ ਰਾਈਟਸ ਦੇਣੇ ਚਾਹੀਦੇ ਨੇ ਕਿ ਭਾਈ ਇਹ ਰਾਈਟਸ ਤੇਰੇ ਨੇ। ਸਹੀ। ਹਾਂ, ਇਹ ਤੁਹਾਡੇ ਕੋਲ ਰਾਈਟਸ ਨੇ ਕਿ ਤੁਸੀਂ ਮੈਨੂੰ ਕਹੋ ਜੀ ਸੈਲਫੀ, ਮੈਂ ਕਹਾਂ ਸਰ ਬਿਸਮਿਲ੍ਲਾ ਆ ਲਓ। ਤੁਸੀਂ ਮੈਨੂੰ ਕਹੋ ਸਰ ਕੋਈ ਗੱਲ, ਮੈਂ ਕਹਾਂ ਜੀ ਆ ਲਓ। ਤੁਸੀਂ ਮਿਲੋ, ਮੈਂ ਤੁਹਾਨੂੰ ਅਦਬ ਨਾਲ ਹੱਥ ਪਿਆਰ ਨਾਲ ਤੁਹਾਨੂੰ ਰਿਸਪੈਕਟ ਨਾਲ ਜਵਾਬ ਦੇਵਾਂ, ਇਹ ਤੁਹਾਡੇ ਰਾਈਟਸ ਨੇ, ਉਹ ਅਸੀਂ ਤੁਹਾਡੇ ਆ। ਲੇਕਿਨ ਇਹ ਨਹੀਂ ਰਾਈਟਸ ਹੈਗੇ ਕਿ ਅਗਰ ਮਤਲਬ ਉਹਨਾਂ ਦੇ, ਲੇਕਿਨ ਉਹ ਕਿਸ ਟਾਈਮ ਨਾ ਆਰਟਿਸਟ ਵੀ ਗਲਤੀ, ਮੇਰੇ ਵਰਗੇ ਕਈ ਜਿਹੜੇ ਵਿਚਾਰੇ ਉਹ ਵੀ ਗਲਤੀ ਇਹ ਕਰ ਜਾਂਦੇ ਨੇ ਕਿ ਮਤਲਬ ਉਹ ਇਹ ਨਹੀਂ ਪਤਾ ਲੱਗਦਾ ਕਿ ਯਾਰ ਕਿੱਥੇ ਕੋਈ ਐਸਾ ਤਾਲੁਕ ਬਣਾ ਲਿਆ ਜਾਂ ਕਿੱਥੇ ਕਿਸੇ ਦੇ ਗੇੜੇ 'ਚ ਆ ਗਏ ਨੇ ਜਾਂ ਕਿੱਥੇ ਕੋਈ ਐਸੇ ਹੱਥਾਂ 'ਚੋਂ ਆ ਗਏ ਨੇ ਕਿ ਉਹ ਕੱਲ੍ਹ ਉਹਨਾਂ ਨੂੰ ਨੁਕਸਾਨ ਦੇ ਸਕਦੇ ਨੇ, ਤੇ ਉਹ ਇੱਦਾਂ ਹੀ ਹੁੰਦਾ ਵਾ। ਠੀਕ ਹੈ ਜੀ। ਆਮਰ ਲਿਆਕਤ ਸਾਹਿਬ ਸ਼ਾਇਦ ਇੰਨਾ ਨਾਮ ਆ ਯਾਰ ਉਹਨਾਂ ਦਾ, ਸ਼ਾਇਦ ਉਹ ਇਹੀ ਸੋਚ ਕੇ ਵਿਚਾਰੇ ਕਿੰਨਾ ਕੁ ਪਰੇਸ਼ਾਨ ਹੋਣਗੇ ਕਿ ਯਾਰ ਮੇਰਾ ਇੱਕ ਕਿੱਡਾ ਨਾਮ ਆ, ਮਤਲਬ ਮੇਰਾ ਆਲਮਾਂ 'ਚ ਵੀ ਨਾਮ ਗਿਣਿਆ ਜਾਂਦਾ, ਮੇਰਾ ਹੋਸਟ ਵੀ ਜਿਹੜੇ ਪਾਕਿਸਤਾਨ ਦੇ ਵੱਡੇ ਨੇ ਉਹਨਾਂ 'ਚ ਨਾਂ ਗਿਣਿਆ ਜਾਂਦਾ, ਸਿਆਸਤ ਵਿੱਚ ਗਿਣਿਆ ਜਾਂਦਾ, ਔਰ ਮੈਂ ਕੀ ਕਰ ਬੈਠਾ ਯਾਰ। ਔਰ ਮੈਂ ਕਿੰਨੀ ਛੋਟੀ ਜੀ ਇੱਕ ਗੱਲ ਤੋਂ, ਇੱਕ ਛੋਟੇ ਜਿਹੇ ਜੀ ਤੋਂ, ਛੋਟੇ ਜਿਹੇ ਇਨਸਾਨ ਦੀ ਵਜ੍ਹਾ ਤੋਂ ਮੈਂ ਆਪਣਾ ਕੀ ਪਤਾ ਉਹਨਾਂ ਦੇ ਅੰਦਰ ਕਿੰਨਾ ਕੁ ਸੋਚ ਕੇ ਵਿਚਾਰੇ ਲੱਗੇ ਗਏ। ਯਾਨੀ ਇਹ ਤਾਂ ਸਾਡੇ ਅੰਦਾਜ਼ੇ ਨਾਲ, ਬਾਕੀ ਅੱਲਾ ਬਿਹਤਰ ਜਾਣਦਾ, ਤੇ ਉਹਨਾਂ ਨੂੰ ਵੀ ਅੱਲਾ ਪਾਕ ਉਹਨਾਂ ਦੀ ਮਗਫਰਤ ਫਰਮਾਏ, ਉਹਨਾਂ ਦੇ ਪਿਛਲਿਆਂ ਨੂੰ ਸਬਰ ਅਤਾ ਫਰਮਾਏ। ਠੀਕ ਆ ਜੀ। ਤੇ ਬਸ ਇਹ ਆ ਕਿ ਯਾਰ ਕੋਈ ਵੀ ਆਰਟਿਸਟ ਨਾਲ ਉਹਦੇ ਨਾਲ ਜਿੰਨੇ ਵੀ ਰਿਲੇਟਿਡ ਲੋਕ ਨੇ, ਉਹ ਤੁਹਾਡੀ ਮਿਹਰਬਾਨੀ, ਜਿੰਨੇ ਵੀ ਉਹਦੇ ਨਾਲ ਰਿਲੇਟਿਡ ਲੋਕ ਨੇ ਆਰਟਿਸਟ ਦੇ, ਉਹ ਸਿਰਫ ਇਹ ਸਮਝ ਲਿਆ ਕਰਨ ਕਿ ਯਾਰ ਉਹਦੀ ਬਹੁਤ ਇੱਜ਼ਤ ਆ, ਬਹੁਤ ਰਿਸਪੈਕਟ ਆ, ਅਸੀਂ ਆਪਣੀ ਵੱਲੋਂ ਸ਼ੋਅ ਕੀ ਕਰਾਂਗੇ ਕੋਈ, ਤੇ ਯਾਰ ਉਹ ਵੈਸੇ ਹੀ ਮਰ ਜਾਣਾ। ਮੈਨੂੰ ਇੰਝ ਲੱਗਦਾ ਉਹਨਾਂ ਦੀ ਜਾਨ ਅੱਜ ਨਿਕਲੀ ਆ, ਮਾਰੋ ਬਹੁਤ ਪਹਿਲੇ ਦੇ, ਬਹੁਤ ਦਿਨਾਂ ਦੇ ਗਏ ਸੀ। ਕੀ ਬਾਤ ਹੈ। ਇਹ ਵੀ ਹੋ ਸਕਦਾ ਹੈ ਕਿ ਜਾਨ ਉਹਨਾਂ ਦੀ ਅੱਜ, ਰੂਹ ਉਹਨਾਂ ਦੀ ਅੱਜ ਕਬਜ਼ ਹੋਈ ਆ, ਲੇਕਿਨ ਅੰਦਰੋਂ ਪਤਾ ਨਹੀਂ ਉਹ, ਕਿਉਂਕਿ ਆਖਰੀ ਮੈਂ ਉਹਨਾਂ ਦੀਆਂ ਤਸਵੀਰਾਂ, ਹਾਲਤ, ਚਿਹਰਾ ਉਹਨਾਂ ਦਾ ਮੈਂ ਦੇਖਿਆ, ਉਹ ਬਹੁਤ ਦਰਦਨਾਕ ਸੀ, ਬਹੁਤ ਪਰੇਸ਼ਾਨ ਸੀ, ਤੇ ਪਤਾ ਨਹੀਂ ਕਿਸ ਗੱਲ ਤੋਂ ਕਦੋਂ ਦੇ ਮਰ ਗਏ ਨੇ। ਅੱਜ ਰੂਹ ਨਿਕਲ ਗਈ ਹੈ ਤੇ ਯਾਨੀ ਉਹ ਦੁਨੀਆ ਤੋਂ ਰੁਖਸਤ ਹੋ ਗਏ। ਤੇ ਆਪਣਾ ਬਹੁਤ ਖਿਆਲ ਰੱਖਣਾ, ਤੁਹਾਡੀ ਮਿਹਰਬਾਨੀ ਹੈ। ਤੇ ਦੂਸਰੀ ਗੱਲ ਇਹ ਆ ਕਿ ਅੱਲਾ ਹਾਫਿਜ਼, ਕੱਲ੍ਹ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇਨਸ਼ਾਅੱਲਾ ਤਾਲਾ। ਔਰ ਸਾਨੂੰ ਇੱਦਾਂ ਹੀ ਪਿਆਰ ਦਿੰਦੇ ਰਹਿਣਾ, ਮਾੜਾ ਚੰਗਾ ਜਿੱਦਾਂ ਦਾ ਵੀ ਹੈਗਾ ਅਸੀਂ ਬਹਿ ਕੇ ਤੁਹਾਡੇ ਅੱਗੇ ਪੇਸ਼ ਕਰ ਦਿੰਦੇ ਹਾਂ। ਕਿਸ ਟਾਈਮ ਬਹੁਤ ਅੱਛਾ ਹੋ ਜਾਂਦਾ, ਕਿਸ ਟਾਈਮ ਨਾਰਮਲ ਹੋ ਜਾਂਦਾ, ਕਿਸ ਟਾਈਮ ਬਹੁਤ ਫਿੱਕਾ ਵੀ ਹੋ ਜਾਂਦਾ, ਲੇਕਿਨ ਤੁਹਾਡੀ ਇਹ ਮੁਹੱਬਤ ਆ ਕਿ ਯਾਰ ਤੁਸੀਂ ਸਾਡੇ ਨਾਲ ਜੁੜੇ, ਔਰ ਇੱਦਾਂ ਹੀ ਜੁੜੇ ਰਹਿਣਾ। ਆਪਣਾ ਬਹੁਤ ਖਿਆਲ ਰੱਖਣਾ। ਕੱਲ੍ਹ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।